ਚੌਧਰੀ ਹੋਵੇ ਤੇ ਭਾਵੇਂ ਕੋਈ ਰਾਏ ਤੇ ਜੇ ਕੰਮ ਨਹੀਂ ਆਉਂਦਾ ਤੇ ਫਿਰ ਖਸਮਾਂ ਨੂੰ ਖਾਏ। ਚੌਧਰੀ ਲਫ਼ਜ਼ ਵੈਸੇ ਜਿਹੜਾ ਨਾ ਮੇਰੇ ਖਿਆਲ ਦੇ ਮੁਤਾਬਕ ਇਹ ਵੀ ਕੋਈ ਇਸਤਿਸਾਲੀ ਲਫ਼ਜ਼ ਹੀ ਹੈ ਜੀ। ਲੋਕਾਂ ਨੇ ਧੱਕੋ ਧੱਕੀਏ ਨੂੰ ਬਣਾ ਲਿਆ ਇੱਕ ਦੂਜੇ ਨੂੰ। ਅਸਲ ਜੇ ਇਸ ਧਰਤੀ ਦੇ ਲੋਕਾਂ ਦੇ ਜਿਹੜੇ ਸਨ ਨਾ ਟਾਈਟਲ ਜੀ ਉਹ ਸੀ ਰਾਠ ਤੇ ਵਰਿਆਮ, ਨਾਇਚ ਦੀ ਸਿਰੀ ਤੇ ਖੁਦਾ ਕੋਲੋਂ ਫਿਰੀ। ਅਕਬਰ ਬਾਦਸ਼ਾਹ ਨੇ ਇਹ ਮਤਲਬ ਇਹਨਾਂ ਦੇ ਬਾਰੇ ਚ ਕਿਹਾ ਸੀ ਕਿ ਨਾਇਕ ਦੀ ਸਿਰੀ ਖੁਦਾ ਕੋਲੋਂ ਫਿਰੀ, ਕਿ ਇਹਦਾ ਸਿਰ ਰੱਬ ਵੱਲੋਂ ਹੀ ਫਿਰਿਆ ਕਿ ਕਿਸੇ ਵੇਲੇ ਵੀ ਜ਼ਰਾ ਕੋ ਵੀ ਸਮਝਣ ਨਾ ਡਿੰਗੀ ਗੱਲ ਕੀਤੀ ਗਈ ਹੈ ਤੇ ਉਸੇ ਵੇਲੇ ਗੱਲ ਪੈ ਜਾਂਦੇ ਨੇ। ਗੁੜ ਗੰਢੋਂ ਤੇ ਕਪਾਹ ਪੰਡੋਂ। ਜਦੋਂ ਗੰਢ ਚੋਂ ਗੁੜ ਨਿਕਲ ਜਾਂਦਾ ਤੇ ਫਿਰ ਹੌਲੀ ਹੌਲੀ ਆਪਣਾ ਵਜ਼ਨ ਘਟਾਉਣ ਲੱਗ ਪੈਂਦਾ, ਭਾਰ ਜਿਹੜਾ ਨਾ ਉਹਦਾ ਘਟਦਾ ਲਗਾ ਜਾਂਦਾ। ਔਰ ਵਿਦਾਰ ਜਦੋਂ ਮਤਲਬ ਮਨ ਦਾ 35-36 ਕਿਲੋ ਰਹਿ ਜਾਏਗਾ ਤੇ 2-4 ਕਿਲੋ ਤੇ ਘਟ ਗਿਆ। ਇਸ ਅਖਾਣ 'ਚ ਦੋਵੇਂ ਚੀਜ਼ਾਂ ਮੱਤਾਂ ਦਿੱਤੀਆਂ ਗਈਆਂ ਨੇ ਕਿ ਗੁੜ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੱਢਦੇ ਸਾਰ ਜਿਹੜਾ ਨਾ ਜਿੰਨੀ ਛੇਤੀ ਵਿਕ ਜਾਏ ਤੇ ਉਹ ਵੇਚ ਦੇਣਾ ਚਾਹੀਦਾ ਜੀ। ਹਾਂਜੀ। ਤੇ ਕਪਾਹ ਵੀ ਜਿਹੜੀ ਹੈ ਉਹ ਜਦੋਂ ਪੰਡਾਂ ਬੱਧੀਆਂ ਹੁੰਦੀਆਂ ਨੇ, ਜਦੋਂ ਚੋਣੀਆਂ ਚੁਣ ਕੇ ਲਿਆਉਂਦੀਆਂ ਨੇ, ਉਹਨੂੰ ਵੀ ਕੋਸ਼ਿਸ਼ ਕਰੋ ਕਿ ਉਸੇ ਵੇਲੇ ਹੀ ਨਾ ਅਗਰ ਮੰਡੀ 'ਚ ਭੇਜ ਕੇ ਵੇਚ ਦਿਓਗੇ ਤੇ ਉਹਦਾ ਜਿਹੜਾ ਵਜ਼ਨ ਹੈ ਨਾ ਉਹ ਠੀਕ ਰਹੇਗਾ। ਨਹੀਂ ਤੇ ਵਜ਼ਨ ਜਿਹੜਾ ਭਾਰ ਫਿਰ ਉਹ ਹੌਲੀ ਹੌਲੀ ਦਿਨੋਂ ਦਿਨ ਘਟਾਉਣਾ ਜਾਂਦਾ ਹੈ। ਹਾਂਜੀ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। प्यारिओ अज 1 जनवरी 2025 है, यानी नवा ईसवी साल अज अलहमदुलिल्ला साड़ियाँ जिंदगियां दे विच आ रहा है। अल्लाह पाक सच्चे साहिब दे हजूर दुआ है कि अल्लाह पाक साडा सच्चा साईं इस साल नूं पूरी दुनिया दे विच वसन वाले इंसानां दे वास्ते बायसे रहमत, अल्लाह पाक बायसे इज्जत और अल्लाह पाक इस साल नूं भागां वाला ते सईद बना देवे। साहिबो साडे वल्लों तुहानूं सारिआं नूं नवां साल मुबारक होवे, ढेर ढेर मुबारकां ते लख लख वधाइयां। पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਮੇਲਾ TV ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ। ਸਾਹਿਬੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ, ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। प्यारिओ, खलीफा हारून रशीद दे 2 पुत्र इमाम कुसाई दे कोल जेरे तालीम सन। इमाम जेड़े कि 7 किस्म दियां किरतां जानते सन, कुरानो हदीस दे बहुत वड्डे अपने वक़्त दे आलम जयद अल्लाह दे वली सन। उन्हां दे कोल खलीफा वक़्त हारून रशीद ने अपने दोवां पुत्रां नूं तलीम हासिल करन दे वास्ते शगिरद बाया होया सी। प्यारिओ, एक दिन क्लास दा वक़्त ख़त्म होया, तदरीस दी मजलिस दा इख्तिताम होया ते उस्ताद होरी यानी इमाम साहब उठ के खलोते ते खलीफा हारून रशीद दे दोवें सपुत्र अमीन ते मामून
ਦੌੜੇ ਇਮਾਮ ਸਾਹਿਬ ਦੀ ਜੁੱਤੀ ਚੁੱਕ ਕੇ ਲਿਆ ਕੇ ਤੇ ਉਹਨਾਂ ਦੇ ਪੈਰੀ ਪਵਾਉਣ ਦੇ ਵਾਸਤੇ। ਦੋਵਾਂ ਭਰਾਵਾਂ ਦੇ ਵਿੱਚ ਹੁਣ ਦੌੜ ਲੱਗ ਗਈ ਤੇ ਮੁਕਾਬਲਾਬਾਜ਼ੀ ਸ਼ੁਰੂ ਹੋ ਗਈ। ਇੱਕ ਆਖਦਾ ਸੀ ਕਿ ਮੈਂ ਉਸਤਾਦ ਮੁਹਤਰਮ ਦੇ ਪੈਰਾਂ ਦੇ ਵਿੱਚ ਜੁੱਤੀ ਪਵਾਉਣੀ ਹੈ, ਜਦੋਂ ਕਿ ਦੂਜਾ ਭਰਾ ਜਿਹੜਾ ਉਹ ਬਜ਼ਿੱਦ ਸੀ ਕਿ ਮੈਂ ਪਵਾਉਣੀ ਹੈ। ਬਹਰਹਾਲ ਬਾਦਸ਼ਾਹ ਦੇ ਪੁੱਤਰ ਸਨ, ਜ਼ਹੀਨੋ ਫਤੀਨ ਸਨ, ਉਹਨਾਂ ਆਪਸ ਦੇ ਵਿੱਚ ਹੀ ਫੈਸਲਾ ਕਰ ਲਿਆ ਭਈ ਇੱਕ ਜੁੱਤੀ ਤੂੰ ਪਵਾ ਦੇ ਤੇ ਇੱਕ ਪੈਰ ਮੈਂ ਪਵਾ ਦੇਣਾ। ਸੋ ਪਿਆਰਿਓ, ਅਮੀਨ ਜਿਹੜਾ ਕਿ ਵੱਡਾ ਸੀ, ਉਹਨੇ ਜੁੱਤੀ ਲਿਆ ਕੇ ਤੇ ਇਮਾਮ ਸਾਹਿਬ ਦੇ ਆਪਣੇ ਉਸਤਾਦ ਗਿਰਾਮੀ ਦੇ ਸੱਜੇ ਪੈਰ 'ਚ ਪਵਾ ਦਿੱਤੀ ਤੇ ਮਾਮੂਨ ਉਰ ਰਸ਼ੀਦ ਜਿਹੜਾ ਛੋਟਾ ਸੀ ਉਹਨੇ ਖੱਬੇ ਪੈਰੀਂ ਪਵਾ ਦਿੱਤੀ। ਪਿਆਰਿਓ, ਇਹ ਗੱਲ ਜਿਹੜੀ ਹੈ ਇਹਦਾ ਪਤਾ ਖਲੀਫਾ ਨੂੰ ਵੀ ਲੱਗ ਗਿਆ। ਉਹਨੇ ਇਮਾਮ ਸਾਹਿਬ ਨੂੰ ਆਪਣੇ ਦਰਬਾਰ ਦੇ ਵਿੱਚ ਮਦਊ ਕੀਤਾ, ਦਾਵਤ ਦਿੱਤੀ, ਬੁਲਾ ਲਿਆ। ਇਮਾਮ ਸਾਹਿਬ ਜਦੋਂ ਉੱਥੇ ਪਹੁੰਚੇ ਦਰਬਾਰ ਦੇ ਵਿੱਚ, ਹੁਣ ਸਾਰੇ ਦਰਬਾਰੀ ਮੁਸਾਹਿਬੀਨ ਮੌਜੂਦ ਸਨ। ਉਹਨਾਂ ਦੇ ਵਿੱਚ ਖਲੀਫਾ ਵਕਤ ਨੇ ਇਹ ਵਾਕਿਆ ਬਿਆਨ ਕੀਤਾ ਕਿ ਮੇਰੇ ਪੁੱਤਰਾਂ ਨੇ ਆਪਣੇ ਉਸਤਾਦ ਗਿਰਾਮੀ ਦੇ ਪੈਰੀਂ ਜੁੱਤੀ ਪਵਾਈ ਹੈ। ਤੇ ਬਾਅਦ ਵਿੱਚ ਇਮਾਮ ਸਾਹਿਬ ਨੂੰ ਪੁੱਛਿਆ ਖਲੀਫਾ ਹਾਰੂਨ ਰਸ਼ੀਦ ਨੇ ਕਿ ਹਜ਼ਰਤ ਮੈਨੂੰ ਇਹ ਦੱਸੋ ਕਿ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੱਜ਼ਤਦਾਰ ਕੌਣ ਹੁੰਦਾ ਹੈ? ਤੇ ਇਮਾਮ ਕੁਸਾਈ ਥੋੜ੍ਹੇ ਪਸ਼ੇਮਾਨ ਹੋ ਗਏ, ਘਬਰਾ ਗਏ। ਉਹਨਾਂ ਸਮਝਿਆ ਕਿ ਸ਼ਾਇਦ ਖਲੀਫਾ ਇਸ ਅਮਲ ਨੂੰ ਪਸੰਦ ਨਹੀਂ ਕੀਤਾ ਜਿਹੜਾ ਖਲੀਫਾ ਦੇ ਪੁੱਤਰਾਂ ਨੇ ਮੇਰੇ ਪੈਰੀਂ ਜੁੱਤੀ ਪਵਾਈ ਹੈ। ਸ਼ਾਇਦ ਇਸ ਗੱਲ ਨੂੰ ਉਹਨੇ ਚੰਗਾ ਨਹੀਂ ਸਮਝਿਆ, ਉਹਨੂੰ ਨਾਗਵਾਰ ਗੁਜ਼ਰੀ ਹੈ। ਉਹਨਾਂ ਨੇ ਆਖਿਆ ਕਿ ਅਮੀਰੁਲ ਮੋਮਿਨੀਨ, ਮੈਂ ਤਾਂ ਸਮਝਣਾ ਮੇਰੀ ਜਾਚੇ ਤਮਾਮ ਅੱਲਾਹ ਪਾਕ ਦੇ ਬੰਦਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਇੱਜ਼ਤਦਾਰ ਫਿਲ ਵਕਤ ਤੁਸੀਂ ਹੋ। ਤੁਸੀਂ ਮੋਮਿਨੀਨ ਦੇ ਅਮੀਰ ਹੋ, ਮੁਸਲਮਾਨਾਂ ਦੇ ਖਲੀਫਾ ਹੋ। ਸਭ ਤੋਂ ਜ਼ਿਆਦਾ ਇੱਜ਼ਤ ਤੇ ਅੱਲਾਹ ਪਾਕ ਨੇ ਤੁਹਾਨੂੰ ਦਿੱਤੀ ਹੈ, ਤੁਹਾਨੂੰ ਨਵਾਜ਼ਿਆ ਹੈ ਸਭ ਤੋਂ ਬਹੁਤੀ ਇੱਜ਼ਤ ਦੇ ਨਾਲ। ਪਿਆਰਿਓ, ਗੱਲ ਸੁਣ ਕੇ ਖਲੀਫਾ ਹਾਰੂਨ ਰਸ਼ੀਦ ਨੇ ਅੱਗੋਂ ਪਰਤਾਵਾ ਦਿੱਤਾ। ਉਹਨੇ ਆਖਿਆ, ਇਮਾਮ ਸਾਹਿਬ ਤੁਸੀਂ ਮਾਸ਼ਾਅੱਲਾ ਬੜੇ ਵੱਡੇ ਆਲਮ ਹੋ, ਜੈਦ ਅੱਲਾਹ ਪਾਕ ਦੇ ਵਲੀ ਹੋ, ਲੇਕਿਨ ਮੈਂ ਤੁਹਾਡੀ ਗੱਲ ਦੇ ਨਾਲ ਇਤਫਾਕ ਨਹੀਂ ਕਰਦਾ। ਮੇਰੇ ਮੁਤਾਬਕ, ਮੇਰੀ ਜਾਚੇ 3 ਬੰਦੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੁਅੱਜ਼ਜ਼, ਮੁਹਤਰਮ, ਮੁਅੱਕਰ ਤੇ ਮੁਫਖਰ ਹੁੰਦੇ ਨੇ। ਇੱਕ ਵਕਤ ਦਾ ਕਾਜ਼ੀ ਜੇ ਆਦਲ ਹੋਵੇ ਤੇ ਇਨਸਾਫ ਕਰੇ ਸਹੀ, ਬਗੈਰ ਕਿਸੇ ਦੀ ਪਰਵਾਹ ਤੋਂ। ਔਰ ਦੂਸਰਾ ਉਸਤਾਦ, ਇੰਤਹਾਈ ਮੁਹਤਰਮ ਮਰਤਬਾ ਤੇ ਅਹੁਦਾ ਹੈ ਉਸਤਾਦ ਦਾ। ਔਰ ਤੀਸਰਾ ਸਭ ਤੋਂ ਜ਼ਿਆਦਾ ਇhtਰਾਮ, ਇੱਜ਼ਤ ਦੇ ਹੱਕਦਾਰ ਵਾਲਿदैन ਹੁੰਦੇ ਨੇ। ਫਿਰ ਖਲੀਫਾ ਹਾਰੂਨ ਰਸ਼ੀਦ ਨੇ ਮਜ਼ੀਦ ਵਜ਼ਾਹਤ ਕੀਤੀ। ਉਹਨੇ ਆਖਿਆ, ਇਨਸਾਨ ਜਿੰਨਾ ਮਰਜ਼ੀ ਪੜ੍ਹ ਜਾਏ, ਜਿੰਨਾ ਮਰਜ਼ੀ ਇਲਮ ਹਾਸਲ ਕਰ ਲਵੇ, ਜਿੰਨਾ ਮਰਜ਼ੀ ਉੱਚਾ ਮੁਕਾਮ ਹਾਸਲ ਕਰ ਲਵੇ, ਇਕਤਦਾਰ ਹਾਸਲ ਕਰ ਲਵੇ, ਇਖਤਿਆਰਾਤ ਦਾ ਮਾਲਕ ਬਣ ਜਾਏ, ਲੇਕਿਨ ਇਹ ਤਰੇਵੇਂ ਅਹੁਦੇ, ਇਹ ਤਰੇਵੇਂ ਮਰਾਤਬ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਆਦਲ, ਮੁਨਸਫ, ਉਸਤਾਦ ਤੇ ਵਾਲਿदैन, ਇਹ ਉਸ ਬੰਦੇ ਦੇ ਵਾਸਤੇ ਮੁਹਤਰਮ ਹੀ ਰਹਿੰਦੇ ਨੇ। ਇਹ ਉਹਦੇ ਤੋਂ ਵੀ ਜ਼ਿਆਦਾ ਇhtਰਾਮ ਦੇ ਹੱਕਦਾਰ ਨੇ, ਭਾਵੇਂ ਉਹ ਤਰੱਕੀ ਕਰਦਾ ਕਰਦਾ ਵਕਤ ਦਾ ਬਾਦਸ਼ਾਹ ਕਿਉਂ ਨਾ ਬਣ ਜਾਏ। ਉਹਦੇ ਸਾਹਮਣੇ ਵੀ ਜਦੋਂ ਉਹਦਾ ਉਸਤਾਦ ਆਏਗਾ, ਬਾਦਸ਼ਾਹ ਵਕਤ ਨੂੰ ਉੱਠ ਕੇ ਖਲੋਣਾ ਪਏਗਾ। ਵਾਲਿदैन ਤਸ਼ਰੀਫ ਲੈ ਆਉਣਗੇ, ਉੱਠ ਕੇ ਉਹਨਾਂ ਦੀ ਕਦਮਬੋਸੀ ਕਰਨੀ ਪਵੇਗੀ। ਔਰ ਵਕਤ ਦਾ ਮੁਨਸਫ ਕਾਜ਼ੀ, ਉਹਦੇ ਹਜ਼ੂਰ ਵੀ ਜਦੋਂ ਪੇਸ਼ ਹੋਣਾ ਪਏਗਾ ਤੇ ਮੁਜਰਮ ਵਾਂਗੂ ਉਹਦੇ ਸਾਹਮਣੇ ਖਲੋਣਾ ਪਵੇਗਾ। ਅਗਰ ਕੋਈ ਬਾਦਸ਼ਾਹ ਵਕਤ ਦੇ ਉੱਤੇ ਵੀ ਇਲਜ਼ਾਮ ਹੈ ਜਾਂ ਉਹਨੇ ਕੋਈ ਜੁਰਮ ਕੀਤਾ ਹੋਇਆ ਹੈ। ਪਿਆਰਿਓ, ਇਹ ਗੱਲ ਵਾਕਈ ਇੱਕ ਜ਼ਰਬੁਲ ਮਿਸਲ ਹੈ। ਔਰ ਇੱਕ ਅਖਾਨ ਦਾ ਰੁਤਬਾ
ਪਾ ਗਈ ਹੋਈ ਹੈ। ਅਫਸੋਸ ਕਿ ਸਾਡੇ ਦੌਰ ਦੇ ਵਿੱਚ ਉਹ ਇਹਤਰਾਮ, ਉਹ ਇੱਜ਼ਤ ਜਿਹਦੇ ਕਿ ਹੱਕਦਾਰ ਇਹ ਤਿੰਨੋਂ ਹੀ ਮਰਾਤਬ ਵਾਲੇ ਲੋਕ ਸਨ ਔਰ ਹੋਣੇ ਚਾਹੀਦੇ ਨੇ, ਉਹ ਸਾਡੇ ਦੌਰ ਦੇ ਵਿੱਚ ਇਹਨਾਂ ਨੂੰ ਨਹੀਂ ਮੁਯੱਸਰ। ਪਿਆਰਿਓ, ਤੁਹਾਡੇ ਭੇਜੇ ਹੋਏ ਅਖਾਣ ਤੇ ਸਵਾਲਾਤ ਸਾਡੇ ਸਾਹਮਣੇ ਨੇ, ਗਠੜੀ ਤਿਆਰ ਹੈ। ਆਓ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਆਪਣੇ ਵਿਚਾਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलामु अलैकुम जनाब बाजवा साहब। जी वालेकुम सलाम जनाब डॉक्टर साहब, खैरी आज ते बड़ा मैं ठंडा जिहा मौसम एक कसमैला जिहा, धुप भी नहीं निकली ते मैं पियांदा सा अज आखिरी दिन है साल दा। माशाअल्लाह जी। हाँ, ते अल्लाह करे कि जिहड़ी मतलब कि धुप ते अज लगनी चाहिदी सी, बल्कि इन्नी लगनी चाहिदी सी भी जिहड़े सारे पिछले गिले शिकवे हन साल दे ओह धुप जांदे। हां जी, कुड़ितणा कौड़ा ते जुल्म ज़्यादतियां वाधे घाटे जी। ते अल्लाह सोहना करे जी डॉक्टर साहब के अगला साल जिहड़ा चढ़ना ਉਹ ਸਾਡੇ ਵਾਸਤੇ ਪੂਰੇ ਜੱਗ ਵਾਸਤੇ ਖੁਸ਼ੀਆਂ ਮੁਹੱਬਤਾਂ ਦਾ ਤੇ ਜਨਾਬ ਅਮਨ ਸ਼ਾਂਤੀ ਦਾ ਪ੍ਰੇਮ ਪਿਆਰ ਦਾ ਹਾਂਜੀ ਉਹ ਝੋਲੀਆਂ ਭਰ ਭਰ ਕੇ ਲੈ ਕੇ ਆਵੇ ਤੇ ਲੋਕਾਂ ਦੇ ਵਿੱਚ ਵੰਡੇ। ਆਮੀਨ। ਹਾਂਜੀ, ਤੇ ਅਸਾਂ ਤੇ ਇੱਕ ਨਜ਼ਮ ਵੀ ਲਿਖੀ ਸੀ ਵੀ ਪੂਰੇ ਜੱਗ ਦੇ ਬਾਰਡਰ ਮੁੱਕਣ, ਵਾਹ, ਤੇ ਨਵੇਂ ਜਗਤ ਦੇ ਆਰਡਰ ਮੁੱਕਣ, ਵਾਹ ਵਾਹ, ਤੇ ਅਮਨ ਚ ਸਾਰੀ ਦੁਨੀਆ ਵਸੇ, ਥਾਂ ਥਾਂ ਦੇ ਡਿਸਆਰਡਰ ਮੁੱਕਣ। ਵਾਹ ਵਾਹ ਵਾਹ। ਤੇ ਬੜੀ ਬੜੀ ਜਨਾਬ ਤੁਹਾਨੂੰ ਵੀ ਤੇ ਸਾਡੇ ਵੇਖਣ ਵਾਲਿਆਂ ਨੂੰ ਵੀ ਸਾਲੇ 9 ਦੀ ਨਵੇਂ ਸਾਲ ਦੀ ਬੜੀ ਬੜੀ ਮੁਬਾਰਕ ਜੀ। ਹੋਵੇ। ਸਾਰੇ ਸਾਡੇ ਭਰਾਵਾਂ ਨੂੰ ਨਵੇਂ ਸਾਲ ਦੀ ਮੁਬਾਰਕ। ਔਰ ਨਾਲ ਇਹ ਵੀ ਅਸੀਸ ਹੈ, ਦੁਆਵਾਂ ਨੇ ਕਿ ਅੱਲਾ ਸੋਹਣਾ ਕਰੇ ਕਿ ਪੂਰਾ ਅਮਨ ਚੈਨ ਦਾ ਤੇ ਸ਼ਾਂਤੀ ਦਾ ਸਾਲ ਹੋਵੇ। ਆਮੀਨ। ਪੂਰੀ ਦੁਨੀਆ ਦੇ ਅੰਦਰ ਜਿੱਥੇ ਜੰਗਾਂ ਤੁਖੀਆਂ ਨੇ, ਮਜ਼ਾਇਲ ਪੈ ਚੱਲਦੇ ਨੇ, ਇਨਸਾਨ ਪੈ ਮਰਦੇ ਨੇ, ਰੱਬ ਦੀ ਮਖਲੂਕ ਪੇ ਮਰਦੀ ਹੈ ਜੀ, ਇਸ ਤਰ੍ਹਾਂ ਤੇ ਰੱਬ ਦੀ ਸੂਰਤ ਨੂੰ ਮਾਰ ਰਹੇ ਨੇ ਲੋਕ। ਹਾਂਜੀ, ਹਾਲਾਂ ਵੇਖੋ ਨਾ, ਬੁੱਲੇ ਸ਼ਾਹ ਫਰਮਾਉਂਦੇ ਨੇ ਹਰ ਵਿੱਚ ਸੂਰਤ ਰੱਬ ਦੀ ਏ, ਤੇ ਜੇ ਹਰ ਵਿੱਚ ਸੂਰਤ ਰੱਬ ਦੀ ਏ ਤੇ ਤੁਹਾਡਾ ਕੋ ਵੱਖਰਾ ਤੇ ਇਹਨਾਂ ਦਾ ਕੋ ਵੱਖਰਾ, ਮਰਨ ਵਾਲਿਆਂ ਦਾ ਤੇ ਮਾਰਨ ਵਾਲਿਆਂ ਦਾ। ਯਾਰ ਕੀ ਭੁਲੇਖਾ ਸਾਨੂੰ ਲੱਗ ਗਿਆ ਦੁਨੀਆ ਨੂੰ। ਹਾਂਜੀ, ਕਰਮ ਕਰੇ ਜੀ, ਅਮਨ ਚੈਨ ਹੋ। ਅੱਲਾ ਕਰਮ ਕਰੇ ਤੇ ਅਮਨ ਚੈਨ ਤੇ ਸ਼ਾਂਤੀ, ਅਮਨ ਚੈਨ ਤੇ ਸ਼ਾਂਤੀ ਦਾ ਸਾਲ ਹੋ। ਆਮੀਨ ਆਮੀਨ। ਬੜੀ ਅੱਲਾ ਪਾਕ ਕਬੂਲ ਕਰੇ ਜੀ। ਜੀ ਆ ਬਾਜਵਾ ਸਾਹਿਬ, ਅੱਜ ਜਿਹੜਾ ਸਭ ਤੋਂ ਪਹਿਲਾ ਅਖਾਣ ਹੈ ਨਾ ਜੀ, ਚੜ੍ਹਦੇ ਸਾਲ ਦਾ ਪਹਿਲਾ ਦਿਨ ਤੇ ਪਹਿਲਾ ਹੀ ਅਖਾਣ ਜੀ, ਉਹ ਸਰ ਲਾਹੌਰ ਤੋਂ ਖਾਦਮ ਹੁਸੈਨ ਰਾਂਝਾ ਹੋਰੀ ਸਾਡੇ ਦਰਸ਼ਕ ਨੇ ਬੜੇ ਪਿਆਰੇ, ਉਹਨਾਂ ਨੇ ਭਿਜਵਾਇਆ ਅਖਾਣ ਇਸ ਤਰ੍ਹਾਂ। ਮੇਰੀ ਸਰਕਾਰ ਕਿ ਚੌਧਰੀ ਹੋਵੇ ਤੇ ਭਾਵੇਂ ਕੋਈ ਰਾਏ, ਤੇ ਜੇ ਕੰਮ ਨਹੀਂ ਆਉਂਦਾ ਤੇ ਫਿਰ ਖਸਮਾਂ ਨੂੰ ਖਾਏ। ਹਾਂਜੀ, ਇਹ ਵੇਖੋ ਜੀ, ਗੱਲ ਤੇ ਵੇ ਨਾ ਵੀ ਇਹਦੇ ਚ ਦੱਸਿਆ ਗਿਆ ਇਸ ਅਖਾਣ ਵਿੱਚ ਜੀ ਕਿ ਕੰਧ ਤੇ ਚੌਧਰੀ ਲਿਖ ਕੇ ਤੇ ਆਪੇ ਹੀ ਲਿਖ ਕੇ ਤੇ ਆਪੇ ਹੀ ਬਣ ਜਾਣਾ। ਹਾਂਜੀ, ਆਪੇ ਹੀ ਪੜ੍ਹ ਕੇ ਕਿ ਮੈਨੂੰ ਫਲਾਣੇ ਵੀ ਆਖਿਆ ਚੌਧਰੀ ਸਾਹਿਬ। ਅਸਲ 'ਚ ਗੱਲ ਇਹ ਵੀ ਕਿ ਵਸਫਾਂ ਦੇ ਨਾਲ ਜਿਹੜਾ ਨਾ ਸਾਰੀ ਗੱਲ ਹੁੰਦੀ ਏ। ਚੌਧਰੀ ਲਫ਼ਜ਼ ਵੈਸੇ ਜਿਹੜਾ ਨਾ ਮੇਰੇ ਖਿਆਲ ਦੇ ਮੁਤਾਬਕ ਇਹ ਵੀ ਕੋਈ ਇਸਤਿਸਾਲੀ ਲਫ਼ਜ਼ ਹੀ ਏ ਜੀ। ਲੋਕਾਂ ਨੇ ਧੱਕੋ ਧੱਕੀਏ ਨੂੰ ਬਣਾ ਲਿਆ ਇੱਕ ਦੂਜੇ ਨੂੰ। ਅਸਲ 'ਚ ਇਸ ਧਰਤੀ ਦੇ ਲੋਕਾਂ ਦੇ ਜਿਹੜੇ ਸਨ ਨਾ ਟਾਈਟਲ ਜੀ, ਉਹ ਸੀ ਰਾਠ ਤੇ ਵਰਿਆਮ ਜੀ। ਹਾਂਜੀ, ਮੇਰੀ ਇੱਕ ਨਜ਼ਮ ਸੀ ਕਿ ਨਿਉਣਾ ਔਖਾ ਰਾਠਾਂ ਤਾਈ, ਜਿਉਂ ਨੱਠਣਾ ਵਰਿਆਮਾ, ਤੇ ਜਿਹੜੀ ਕੌਮ ਵਿੱਚ ਇਹ ਨਹੀਂ ਜੰਮਦੇ ਰਹਿੰਦੀ ਵਾਂਗ ਗੁਲਾਮਾਂ। ਵਾਹ ਵਾਹ। ਤੋ ਰਾਠ ਆਂਦੇ ਸਨ ਪ੍ਰਿੰਸੀਪਲ ਦੇ ਉੱਤੇ ਅੜ ਜਾਣ ਵਾਲਾ ਬੰਦਾ, ਅੜ ਕੇ ਜਾਨ ਦੇ ਛੜੇਗਾ, ਅਸੂਲ ਤੋਂ ਸੱਜੇ ਖੱਬੇ ਖਰੀਦਿਆ ਨਹੀਂ ਜਾ ਸਕੇ। ਤੇ ਵਰਿਆਮ ਆਂਦੇ ਸਨ ਵਰ ਪਾਣ ਵਾਲਾ, ਜੋੜ ਪਾਣ ਵਾਲਾ, ਜਿਹੜਾ ਦੁਸ਼ਮਣ ਨੂੰ, ਵੈਰੀ ਨੂੰ ਖਲੋਤਾ ਸਾਹਮਣੇ ਖਲੋ ਕੇ ਤੇ ਉਹਦੇ ਸਾਹਮਣੇ ਬਿਲਕੁਲ ਤਣ ਕੇ ਖਲੋ ਜਾਵੇ ਤੇ ਉਹਨੂੰ ਆਖੇ ਵੀ ਆ ਫਿਰ। ਤੇ ਗੱਲ ਇਹ ਹੈ ਕਿ ਇਹ ਧਰਤੀ ਸੀ ਰਾਠਾਂ ਤੇ ਵਰਿਆਮਾਂ ਦੀ ਜੀ। ਚੌਧਰੀ ਦੇ ਬਾਰੇ ਤੇ ਸਾਨੂੰ ਦੱਸਿਆ ਕਿ ਚੌਥ ਹਰੀ ਤੋਂ ਵਿਗੜ ਕੇ ਲਫ਼ਜ਼ ਬਣਿਆ ਹੈ। ਇਹਦਾ ਤਰਜਮਾ ਕੀ ਹੈ ਚੌਧਰੀ ਦਾ? ਚੌਥ ਹਰੀ, ਇਹਦੇ ਤੇ ਮੈਂ ਵੀਡੀਓ ਵੀ ਕੀਤੀ ਹੈ, ਉਹ 5-6 ਲੱਖ ਬੰਦੇ ਨੇ ਬਾਬਾ ਬਾਜਵਾ ਚੈਨਲ ਤੋਂ ਵੇਖੀ ਹੈ, ਵਿਜ਼ਿਟ ਕੀਤੀ ਹੈ ਜੀ। ਚੌਥ ਹਰੀ ਲਫ਼ਜ਼ ਸੀ। ਚੌਥ ਮੈਂ ਨਾ ਚੌਥਾ ਹਿੱਸਾ, ਹਰੀ ਮੈਂ ਨਾ ਮਾਲਕ। ਅੱਛਾ, ਜਿਵੇਂ ਹਰੇ ਰਾਮਾ, ਹਰੀ ਰਾਮਾ, ਹਰੀ ਚੰਦ। ਹਾਂਜੀ,
ਹਰੀ ਆਂਦੇ ਨੇ ਰੱਬ ਨੂੰ, ਮਾਲਕ ਨੂੰ, ਤੇ ਚੌਥੇ ਹਿੱਸੇ ਦਾ ਮਾਲਕ ਇਹ ਸੀ ਕਿ ਜਦੋਂ ਮੁਗਲਾਂ ਦੇ ਦੌਰ 'ਚ ਵੀ ਤੇ ਇਹ ਸਾਰੇ ਪਿਛਲੇ ਦੌਰਾਂ ਦੇ ਵਿੱਚ ਨਾ ਟੈਕਸਾਂ ਦਾ ਜਿਹੜੇ FBR ਇਹ ਹੁਣ ਲੋਕਾਂ ਦਾ ਚੰਮ ਲਾਂਦਾ ਵੇਲੇ ਕਵੇਲੇ, ਇਹ ਉਦੋਂ ਹੈ ਨਹੀਂ ਸੀ। ਤੇ ਉਦੋਂ ਉਹਨਾਂ ਨੇ ਨਾ ਪਿੰਡਾਂ ਦੇ ਵਿੱਚ ਦੂ ਚੌ ਪਿੰਡਾਂ 'ਚ ਇੱਕ ਬੰਦਾ ਮੁਕਰਰ ਕੀਤਾ ਸੀ ਸਰਕਾਰ ਨੇ, ਉਹਨੂੰ ਚੌਥਰੀ ਆਂਦੇ ਸਨ, ਚੌਥੇ ਹਿੱਸੇ ਦਾ ਮਾਲਕ। ਉਹਨੇ ਜਾਣਾ ਜਦੋਂ ਤੁਸੀਂ ਬੋਲ ਬਿਠਾਉਣ ਲੱਗੇ ਹੋ ਜੀ, ਉਹਦੀ ਮਰਜ਼ੀ ਤੋਂ ਉਹਨੂੰ ਦੱਸਣ ਤੋਂ ਬਗੈਰ ਬੋਲ ਚੁੱਕ ਨਹੀਂ ਸੋ ਸਕਦੇ। ਆ ਜਿਹੜਾ ਬੋਲ ਦੇ ਉੱਤੇ ਠੱਪੀਆਂ ਲਾਉਣ ਦਾ ਰਿਵਾਜ ਸੀ ਇਹ ਉਹਨਾਂ ਸ਼ੁਰੂ ਕੀਤਾ ਸੀ। ਅੱਛਾ, ਕਿ ਜਿੰਨਾ ਚਿਰ ਉਹ ਠੱਪੀਆਂ ਲਾ ਜਾਂਦੇ ਸਨ ਆ ਕੇ, ਫਿਰ ਦਾਰੇ ਇਲਾਕੇ 'ਚ ਬੋਲ ਬੈਠੇ ਹੁੰਦੇ ਹਨ, ਫਿਰ ਉਹ ਵਾਰੀ ਆਉਂਦੇ ਸਨ ਤੇ ਚੌਥਾ ਹਿੱਸਾ ਤੁਹਾਡੀ ਜਿਹੜਾ ਦਾਣੇ ਨੇ ਨਾ ਉਹਨਾਂ 'ਚੋਂ ਚੌਥਾ ਹਿੱਸਾ ਉਹ ਲੈ ਜਾਂਦੇ ਸਨ। ਕੁਝ ਸਰਕਾਰ ਨੂੰ ਦੇ ਜਾਂਦੇ ਹਨ, ਕੁਝ ਆਪ ਖਾ ਖੂ ਜਾਂਦੇ ਸਨ। ਉਹਨੂੰ ਆਂਦੇ ਸਨ ਚੌਥਾਰੀ, ਚੌਥੇ ਹਿੱਸੇ ਦਾ ਮਾਲਕ। ਉੱਥੋਂ ਵਿਗੜ ਕੇ ਚੌਧਰੀ ਬਣਿਆ। ਠੀਕ। ਤੋ ਇਸ ਖਾਨ ਦੇ ਵਿੱਚ ਦੱਸਿਆ ਵੀ ਰਾਏ ਦਾ ਮਤਲਬ ਹੁੰਦਾ ਚੜ੍ਹਦਾ ਹੋਇਆ ਸੂਰਜ। ਇਹ ਵੀ ਜੱਟਾਂ ਦਾ ਇੱਕ ਖਿਤਾਬ ਹੈ, ਰਾ ਜਾਂ ਰਾਏ, ਹਾਂਜੀ, ਜਾਂ ਰਾਓ। ਹਾਂਜੀ। ਤੇ ਇਹਦੇ 'ਚ ਦੱਸਿਆ ਗਿਆ ਕਿ ਬੰਦਾ ਜਿਹੜਾ ਉਹ ਆਪਣੀ ਨਾਂ ਨਾਲ ਜਿਹੜੀਆਂ ਸਿਫਤਾਂ ਲਾਂਦਾ ਫਿਰੇ, ਉਹਨਾਂ ਚਿਰ ਉਹਦੀਆਂ ਸਿਫਤਾਂ ਨੂੰ ਕਿਸੇ ਨਹੀਂ ਮੰਨਣਾ ਜਿੰਨਾ ਚਿਰ ਉਹ ਲੋਕਾਂ ਦੇ ਕੰਮ ਨਹੀਂ ਆਉਂਦਾ। ਜਦੋਂ ਉਹ ਲੋਕਾਂ ਦੇ ਕੰਮ ਆਉਣਾ ਸ਼ੁਰੂ ਕਰੇਗਾ ਤੇ ਬੇਸ਼ੱਕ ਨਾਂ ਦੇ ਨਾਲ ਚੌਧਰੀ ਜਾਂ ਰਾਓ ਜਾਂ ਰਾਏ ਨਾਮ ਹੀ ਵਰਤਦਾ ਹੋਵੇ, ਲੋਕਾਂ ਦੇ ਦਿਲਾਂ ਦੀ ਉਹ ਧੜਕਣ ਬਣ ਜਾਏਗਾ ਤੇ ਲੋਕੀ ਉਹਨੂੰ ਦਿਲੋਂ ਪਿਆਰ ਕਰਨਾ ਸ਼ੁਰੂ ਕਰ ਦੇਣਗੇ। ਔਰ ਜਿਹੜੇ ਬੰਦੇ ਨੂੰ ਲੋਕੀ ਦਿਲੋਂ ਪਿਆਰ ਕਰਨ ਲੱਗ ਪੈਣ, ਅਸਲ ਵਿੱਚ ਉਹ ਬੰਦਾ ਯਾਨੀ ਜਿਹਨੂੰ ਹਰ ਦਿਲ ਅਜ਼ੀਜ਼ ਆਂਦੇ ਨੇ, ਹਰ ਇੱਕ ਦਾ ਮਨ ਚਾਹਿਆ ਬੰਦਾ ਉਹ ਹੁੰਦਾ ਹੈ। ਇਸ ਖਾਨ 'ਚ ਦੱਸਿਆ ਵੀ ਜਿਹੜੇ ਬੰਦੇ ਉਂਝ ਹੀ ਆਪਣੇ ਆਪ ਨਾਲ, ਹਾਂਜੀ, ਇਹ ਜਿਹੜੇ ਲਕਬ ਜੇ ਲਾਈ ਫਿਰਦੇ ਨੇ ਜਾਂ ਟਾਈਟਲ ਲਾਈ ਫਿਰਦੇ ਨੇ, ਚੌਧਰੀ, ਰਾਓ ਜਾਂ ਮਲਕ ਜਾਂ ਮਾਰ ਸਾਹਿਬ, ਹਾਂਜੀ, ਜਾਂ ਹੋਰ ਵੀ ਬੜੇ ਨੇ, ਖਾਂ ਵੀ, ਰਈਸ ਵੀ, ਵਡੇਰਾ ਵੀ, ਸਰਵਾਈ ਵੀ, ਇਹ ਸਾਰੇ ਇਹਨਾਂ ਦੇ ਖਿਤਾਬ ਨੇ। ਅੱਛਾ, ਇਹ ਲਾਈ ਫਿਰਦੇ ਨੇ ਤੇ ਕੰਮ ਕਿਸੇ ਦੇ ਨਹੀਂ ਆਉਂਦੇ, ਹਾਂਜੀ। ਤੇ ਉਹਨਾਂ ਦੇ ਉਹਦਾ ਮਤਲਬ ਲੋਕਾਂ ਨੂੰ ਕੀ ਫਾਇਦਾ ਜੀ ਕਿ ਮੈਂ ਨਾਂ ਨਾਲ ਮਤਲਬ ਚੋਖੇ ਸਾਰੇ ਟਾਈਟਲ ਜਿਵੇਂ ਮੌਲਵੀਆਂ ਦੇ ਨਾਂ ਹੁੰਦੇ ਨੇ, ਕੋਈ 1.5 ਗਜ਼ ਬਾਰ ਲੰਮੇ, ਅੱਛਾ, ਉਹ ਨਾਂ ਦੇ ਨਾਲ ਲਿਖ ਲਵਾਂਗਾ ਤੇ ਜਦੋਂ ਮੈਂ ਕਿਸੇ ਦੇ ਕੰਮ ਹੀ ਨਹੀਂ ਆਉਣਾ ਤੇ ਕਿਸੇ ਨੂੰ ਕੀ ਫਾਇਦਾ ਹੋਇਆ ਮੇਰੇ ਉਹਨਾਂ ਨਾਵਾਂ ਦਾ। ਤੇ ਇਸ ਖਾਨ 'ਚ ਦੱਸਿਆ ਵੀ ਜੇ ਕੰਮ ਨਹੀਂ ਆਉਂਦਾ ਤੇ ਖਸਮਾਂ ਨੂੰ ਖਾਏ, ਉਹ ਆਪਣੇ ਘਰ ਅਸੀਂ ਆਪਣੇ। ਹਾਂਜੀ। ਲੋ ਜੀ ਪਿਆਰਿਓ, ਬੜਾ ਪਿਆਰਾ ਅਖਾਨ, ਬੜੀ ਅਕਲਮੱਤ ਵਾਲਾ ਸਾਨੂੰ ਭਿਜਵਾਇਆ ਸੀ ਸਾਡੇ ਰਾਂਝਾ ਸਾਹਿਬ ਨੇ। ਕੋਈ ਚੌਧਰੀ ਹੋਵੇ ਤੇ ਭਾਵੇਂ ਕੋਈ ਰਾਏ, ਜੇ ਕੰਮ ਨਹੀਂ ਆਉਂਦਾ ਤੇ ਖਸਮਾਂ ਨੂੰ ਖਾਏ। ਇਹ ਜਿਹੜੇ ਦੋਵੇਂ ਖਿਤਾਬ ਨੇ, ਅਲਕਾਬ ਨੇ ਨਾ ਜੀ, ਚੌਧਰੀ ਤੇ ਰਾਏ ਸਾਹਿਬ, ਇਹ ਵੱਡੇ ਲੋਕ ਰਾਠ, ਜਿਵੇਂ ਬਾਜਵਾ ਸਾਹਿਬ ਸਾਰੀ ਗੱਲ ਸਾਨੂੰ ਬੜੀ ਨਖੇੜ ਕੇ ਦੱਸੀ, ਵੱਡੇ ਜ਼ਿਮੀਦਾਰ, ਵੱਡਾ ਬਾਖਤਿਆਰ, ਕੋਈ ਤਾਕਤਵਰ ਬੰਦਾ ਜਿਹੜਾ ਨਾ ਜੀ, ਇਹ ਉਹਨਾਂ ਨਾਲ ਲੱਗਦੇ ਹੁੰਦੇ ਹਨ। ਕੋਈ ਆਲਾ ਨਸਲ ਦੇ ਸਮਝ ਲਵੋ, ਉੱਚੇ ਆਪਣੇ ਆਪ ਨੂੰ ਮੁਆਸ਼ਰੇ ਵਿੱਚ ਅਖਵਾਉਣ ਵਾਲੇ, ਜਿਨ੍ਹਾਂ ਕੋਲ ਅੱਲਾਹ ਪਾਕ ਦਾ ਦਿੱਤਾ ਆ ਪੈਲੀ ਬੰਨਾ ਵੀ ਖੁੱਲਾ ਡੁੱਲਾ ਹੋਵੇ, ਮਾਲ ਡੰਗਰ ਹੋਣ, ਧਨ ਵੀ ਖੁੱਲਾ ਹੋਵੇ। ਤੇ ਅਖਾਨ 'ਚ ਦੱਸਿਆ ਇਹ ਗਿਆ ਹੈ ਵੀ ਜਿੱਡਾ ਮਰਜ਼ੀ ਕੋਈ ਵੱਡਾ ਤੇ ਕਿੱਡਾ ਮਰਜ਼ੀ ਰੁਤਬੇ ਵਾਲਾ ਬੰਦਾ ਹੈ ਸਾਡੇ ਮੁਆਸ਼ਰੇ ਦੇ ਵਿੱਚ, ਚੌਧਰੀ ਹੈ, ਰਾਏ ਵੇ, ਜੇ ਉਹ ਮਾੜੇ ਦੁਬੜੇ ਦੇ ਕੰਮ ਨਹੀਂ ਆਉਂਦਾ, ਜੇ ਉਹ ਗਰੀਬ ਨਵਾਜ਼ ਨਹੀਂ, ਜੇ ਉਹ ਗਰੀਬ ਪਰਵਰ ਨਹੀਂ, ਤੇ ਫਿਰ ਆਪਣੇ ਵਾਸਤੇ ਹੀ ਸੋਨਾ ਫਿਰ ਸਾਰਾ ਕੁਝ, ਫਿਰ ਕਿਸੇ ਮਾੜੇ ਵਾਸਤੇ ਤੇ ਕੱਖ ਨਾ ਹੋਇਆ ਉਹਦੇ ਘਰ ਦੇ ਵਿੱਚ, ਉਹਦੇ ਮਾਲ ਦੌਲਤ ਦੇ ਵਿੱਚ। ਜਦੋਂ ਕਿ ਸਾਡਾ ਮਜ਼ਹਬ ਔਰ ਦੁਨੀਆ ਦੇ तमाम तर ਮਜ਼ਾਹਿਬ ਜਿਹੜੇ ਨੇ, ਇਸਲਾਮ ਤੇ ਵੇਖੋ ਜੀ ਇੱਥੋਂ ਤੱਕ ਫਰਮਾਂਦਾ ਹੈ ਨਾ ਸਾਡਾ, ਤੇ ਅੱਲਾਹ ਪਾਕ ਇਹ ਹੁਕਮ ਦਿੰਦੇ ਨੇ, तेरी जरूरत तो जायद जिन्ना भी तेरे कोल है वो दे अल्लाह दी राह, वो मेरे रस्ते च गरीबां नूं दे दे। लेकिन तुसी बाकी भी सारे मजहब वेख लवो प्यारिओ, साडी इस धरती दे विच, पंजाब दे विच सिख वसदे ने। वेखो दुनिया दे विच जिथे भी सिखां दा इबादत गाह उन्हां दा होएगा, जिन्हों वो गुरुद्वारा आखदे ने, गुरुद्वारा असीं पंजाबी च आखने आ जी, ਉੱਥੇ ਲੰਗਰ ਚੱਲ ਰਿਹਾ ਹੋਏਗਾ, ਮਖਲੂਕ ਖੁਦਾ ਨੂੰ ਖਾਣਾ ਮਿਲਦਾ, ਉੱਥੇ ਕਦੀ ਨਹੀਂ ਉਹ ਪੁੱਛਦੇ ਵੀ ਤੂੰ ਬਾਈ ਕਿਹੜੇ ਮਜ਼ਹਬ ਨਾਲ ਤਲਕ ਰੱਖਣਾ, ਕਿਹੜੀ ਕੌਮ ਬਰਾਦਰੀ ਹੈ ਤੇਰੀ, ਨਾ, ਜਿਹੜਾ ਰੋਟੀ ਟਾਈਮ ਆ ਗਿਆ ਉਹਨੂੰ ਖਾਣਾ ਮਿਲੇਗਾ। ਯਾਨੀ ਕਿ ਵੱਡਾਪਨ ਹੁੰਦਾ ਹੀ ਇਹ ਵੇ ਕਿ ਬੰਦੇ ਦੀਆਂ ਸਿਫਤਾਂ ਅੱਛੀਆਂ ਹੋਣ, ਅੱਲਾਹ ਪਾਕ ਦੀ ਮਖਲੂਕ ਉਹਦੇ ਕੋਲੋਂ ਫੈਜ਼ ਯਾਬ ਹੋ ਰਹੀ ਹੋਵੇ,
ਇਹ ਹੀ ਹਰ ਮਜ਼ਹਬ ਦਾ ਆਖਣਾ ਹੈ, ਇਹ ਹੀ ਵੱਡਾਪਨ ਔਰ ਵੱਡੀਆਂ ਸਿਫਤਾਂ ਵਾਲੇ ਬੰਦੇ ਦੀ ਸਭ ਤੋਂ ਖੂਬਸੂਰਤ ਸਿਫਤ ਹੀ ਹੈ। ਇਸ ਖਾਨ 'ਚ ਸਾਨੂੰ ਇਹ ਹੀ ਦੱਸਿਆ ਗਿਆ ਹੈ ਕਿ ਕੰਮ ਆਉਣ ਵਾਲਾ ਜਿਹੜਾ ਬੰਦਾ ਉਹੀਓ ਹੀ ਚੌਧਰੀ ਹੈ ਤੇ ਉਹੀਓ ਹੀ ਰਾਠ ਹੈ ਤੇ ਉਹੀਓ ਹੀ ਰਾਏ ਸਾਹਿਬ ਅਖਵਾਨ ਦਾ ਅਸਲ ਹੱਕਦਾਰ ਹੈ। ਤੇ ਜੇ ਉਹ ਕੰਮ ਹੀ ਨਹੀਂ ਆਉਂਦਾ ਤੇ ਪਿਆ ਲਿਖੀ ਫਿਰੇ ਆਪਣੇ ਨਾਂ ਦੇ ਨਾਲ ਆਪੇ ਹੀ, ਜਿਵੇਂ ਬਾਜਵਾ ਸਾਹਿਬ ਲਿਖਿਆ ਵੀ ਆਪੇ ਹੀ ਆਪਣੀ ਕੋਠੀ ਦੇ ਬਾਹਰ ਲਿਖ ਲੈਣਾ ਚੌਧਰੀ ਅਬਦਲ ਫਲਾਣਾ ਹੈ ਜੀ। ਇਹਦਾ ਤੇ ਕੋਈ ਮਕਸਦ ਨਹੀਂ। ਚੌਧਰੀ ਵਾਲੀਆਂ ਸਿਫਤਾਂ ਵੀ ਹੋਣ ਤੇਰੇ ਬੂਹੇ ਦੇ ਅੱਗੇ, ਜਿਹੜਾ ਆਵੇ ਉਹਦੀ ਦਾਦ ਰਸੀ ਹੋਵੇ, ਫਿਰ ਅਸਲ ਵਿੱਚ ਤੂੰ ਰਾਏ ਜਾਂ ਚੌਧਰੀ ਕੁਹਾਨ ਦਾ ਹੱਕਦਾਰ ਹੈ। ਬਾਜਵਾ ਸਾਹਿਬ ਤੁਹਾਡੇ ਇੱਕ ਯਾਰ ਨੇ ਜੀ 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 ਡਾਕਟਰ ਲਾਲ ਬਖਸ਼ ਨਾਇਕ ਸਾਹਿਬ, ਹਾਂਜੀ ਹਾਂਜੀ ਮੀਰਪੁਰ ਮਥੇਲੀਓ, ਜੀ ਜੀ ਉੱਥੋਂ ਦੇ ਵਸਨੀਕ ਨੇ ਤੇ ਬੜੇ ਵੱਡੇ ਸਰਜਨ ਡਾਕਟਰ ਨੇ, ਬੜੇ ਨਾਮਵਰ। ਹਾਂਜੀ ਹਾਂਜੀ ਲੇਕਿਨ ਮੱਲੀ ਜੱਟ ਹੋਣ ਦੇ ਨਾਤੇ ਉਹ ਬੜੇ ਜ਼ਿਆਦਾ ਆਪਣੀ ਮਾਂ ਬੋਲੀ ਦੇ ਨਾਲ ਅਟੈਚ ਨੇ, ਬਲਕਿ ਅਸਾਂ ਤੇ ਵੇਖਿਆ ਕਿ ਬਹਿਸ ਕਰ ਲੈਂਦੇ ਨੇ, ਹਾਂਜੀ ਹਾਂਜੀ ਨਾਰਾਜ਼ ਹੋ ਜਾਂਦੇ ਨੇ ਪੰਜਾਬੀ ਦੇ, ਉਹਨਾਂ ਦੇ ਸਾਹਮਣੇ ਕੋਈ ਜ਼ਰਾ ਜਿੰਨੀ ਵੀ ਕੋਈ ਗੱਲ ਪੁੱਠੀ ਕਰੇ ਪੰਜਾਬੀ ਦੇ ਖਿਲਾਫ। ਜੀ 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 ਤੇ ਉਹਨਾਂ ਜਨਾਬ ਇੱਕ ਅਖਾਨ ਭੇਜਿਆ ਜਿਹੜਾ ਉਹਨਾਂ ਦੀ ਤਬੀਅਤ ਦੇ ਨਾਲ ਵਾਵਾ ਮੇਚਾ ਵੀ ਖਾਦਾ ਪਿਆ ਹੈ ਜੀ। ਅਖਾਨ ਬਾਜਵਾ ਸਾਹਿਬ ਇਸ ਤਰ੍ਹਾਂ ਹੈ ਵੀ ਨਾਇਚ ਦੀ ਸਿਰੀ ਤੇ ਖੁਦਾ ਕੋਲੋਂ ਫਿਰੀ। ਹਾਂਜੀ ਹਾਂਜੀ ਇਹ ਨਾ ਜੀ ਪਹਿਲਾਂ ਤੇ ਦੱਸਦੇ ਜਾਈਏ, ਸਾਡੇ ਪੰਜਾਬ 'ਚ ਨਾ ਨਾਇਚ ਘੱਟ ਨੇ। ਅੱਛਾ ਜੀ। ਇੱਧਰ ਹੈ ਨੇ, ਇਹ ਮੱਲੀ ਦਾ ਪੁੱਤਰ ਹੈ ਨਾਇਚ ਜਿਹੜਾ। ਅੱਛਾ। ਮੱਲੀ ਦੇ 5 ਪੁੱਤਰ ਨੇ, ਭੁੱਟਾ, ਡਾਰ, ਨਾਇਚ, ਸ਼ਜਰਾ ਤੇ ਲੰਗਾ। ਵਾਹ। ਇਹ ਸਕੇ ਭਰਾ ਨੇ ਤੇ ਮੱਲੀ ਦੇ ਪੁੱਤਰ ਨੇ। ਇਹਨਾਂ ਵਿੱਚੋਂ ਨਾਇਚ ਇੱਕ ਹੈ ਔਰ ਇਹ ਬੜਾ ਜਾਬਰ ਕਬੀਲਾ ਹੈ ਜੀ। ਇਹਨਾਂ ਨੇ ਅਕਬਰ ਦੇ ਜ਼ਮਾਨੇ 'ਚ ਤੇ ਉਦੋਂ ਪਹਿਲਾਂ ਵੀ ਹਰ ਦੌਰ ਵਿੱਚ ਜਿਹੜੇ ਧਾਰਵੀ ਹਮਲਾਵਰ ਸਨ ਉਹਨਾਂ ਦੇ ਨਾਲ ਇਹ ਲੋਹਾ ਲੈਂਦੇ ਰਹੇ ਨੇ ਜੀ। ਇਹ ਸਾਰੇ ਜੱਟਾਂ ਕਬੀਲਿਆਂ ਦਾ ਇੱਕੋ ਹੀ ਰਾਜ ਗੱਦੀ ਵੀ ਇਹਨਾਂ ਦੀ ਸੀ ਇਕੱਠੀ। ਜਦੋਂ ਇਹ ਤੁਹਾਡਾ ਸਿਕੰਦਰ ਯੂਨਾਨੀ ਆਇਆ ਤੇ ਉਹਨੂੰ ਮਾਰਿਆ ਇੱਥੇ ਜੀ, ਤੇ ਮੱਲੀ ਜੱਟ ਨਹੀਂ ਮਾਰਿਆ ਸੀ, ਉਹਦੇ ਤੀਰ ਨਾਲ ਤਲੰਬੇ ਜਦੋਂ ਮਰਿਆ ਸੀ ਉਹ। ਅੱਛਾ। ਤੇ ਉਦੋਂ ਸਾਡੇ ਵੀ ਵੱਡਕੇ ਸਾਰੇ ਬਾਜਵਿਆਂ ਦੇ, ਕਿਉਂਕਿ ਬਾਜਵਾ ਜਿਹੜਾ ਹੈ ਸਰੋਏ ਦਾ ਤੁਸੀਂ ਸਮਝ ਲਓ ਪਤਰੀਆ, ਤੇ ਇਹਦਾ ਮੱਲੀ ਦਾ ਚਾਚੇ ਦਾ ਪੁੱਤਰ ਪਤਰੇਰ ਹੋਇਆ, ਚਾਚੇ ਦਾ ਪੁੱਤਰ ਭਰਾ। ਤੋਂ ਮਤਲਬ ਇਹ ਕਿ ਸਾਰਾ ਖਾਨਦਾਨ ਸੀ ਔਰ ਇਹਨਾਂ ਦੀ ਆਰਮੀ ਹੁੰਦੀ ਸੀ ਬਹੁਤ ਜ਼ਿਆਦਾ। ਵਾਹ। ਔਰ ਇਹ ਲੋਕ ਜਿਹੜੇ ਸਨ ਇਹ ਮਤਲਬ ਇਹ ਕਿ ਜ਼ਬਰ ਦੇ ਸਾਹਮਣੇ ਕਿਸੇ ਹੁਕਮਰਾਨ ਦੀ ਡਿੰਗੀ ਗੱਲ ਨਹੀਂ ਹਨ ਸੁਣਦੇ। ਵਾਹ ਵਾਹ। ਔਰ ਅਕਬਰ ਬਾਦਸ਼ਾਹ ਨੇ ਇਹ ਮਤਲਬ ਇਹਨਾਂ ਦੇ ਬਾਰੇ ਚ ਕਿਹਾ ਸੀ ਕਿ ਨਾਇਕ ਦੀ ਸਿਰੀ ਖੁਦਾ ਕੋਲੋਂ ਫਿਰੀ, ਕਿ ਇਹਦਾ ਸਿਰ ਰੱਬ ਵੱਲੋਂ ਹੀ ਫਿਰਿਆ ਹੈ, ਕਿ ਕਿਸੇ ਵੇਲੇ ਵੀ ਜ਼ਰਾ ਕੋ ਵੀ ਸਮਝਣ ਨਾ ਡਿੰਗੀ ਗੱਲ ਕੀਤੀ ਗਈ ਹੈ ਤੇ ਉਸੇ ਵੇਲੇ ਗੱਲ ਪੈ ਜਾਂਦੇ ਨੇ ਔਰ ਬਰਦਾਸ਼ਤ ਨਹੀਂ ਕਰਦੇ। ਅਕਬਰ ਬਾਦਸ਼ਾਹ ਨੇ ਇੱਕ ਹੋਰ ਮਤਲਬ ਇਹ ਵੀ ਆਖਿਆ ਸੀ ਕਿ ਹਿੰਦੁਸਤਾਨ ਵਿੱਚ ਵਿਰਲੇ ਵਿਰਲੇ ਮੁਸਲਮਾਨ ਨੇ, ਬਾਕੀ ਸਾਰੇ ਨੈਚ ਨੇ। ਵਾਹ ਵਾਹ। ਤੋ ਇਹ ਮਤਲਬ ਇਹ ਸਮਝਦਾ ਸੀ ਕਿ ਇਹ ਜਿਹੜੇ ਨੇ ਇਹ ਨਾ ਕਿਤੇ ਮਜ਼ਹਬ ਨੂੰ ਮੰਨਦੇ ਨੇ, ਇਹ ਸਿਰਫ ਡਾਂਗ ਦੇ ਸਿਰ ਤੇ ਇਹਨੂੰ ਆਂਦੇ ਸਨ ਅਯੁੱਧ ਜੀਵਨ ਸੰਗ, ਯਾਨੀ ਹਥਿਆਰਾਂ ਦੇ ਸਿਰ ਤੇ ਜ਼ਿੰਦਾ ਰਹਿਣ ਵਾਲੇ ਕਬੀਲੇ। ਵਾਹ। ਹਾਂਜੀ। ਤੋ ਇਹਨਾਂ ਦੇ ਬਾਰੇ ਚ ਇਹ ਜਿਹੜੇ ਸਾਡੇ ਕਬੀਲੇ ਨੇ ਇਹਨਾਂ ਦੇ ਬਾਰੇ ਚ ਆਕਸੀਡਰਾਈਕੀ ਦਾ ਲਫ਼ਜ਼ ਯੂਨਾਨੀਆਂ ਨੇ ਵਰਤਿਆ ਸੀ। ਆਕਸੀਡਰਾਈਕੀ ਦਾ ਮਤਲਬ ਹੈ ਉੱਡਣਾ ਸੱਪ, ਔਰ ਉਹਨਾਂ ਕਿਹਾ ਕਿ ਉੱਡਣੇ ਸੱਪ ਅੰਗਰ ਸਾਡੇ ਤੇ ਹਮਲਾ ਕਰਦੇ ਰਹੇ ਨੇ ਉੱਡ ਕੇ। ਵਾਹ। ਹਾਂਜੀ। ਵਾਹ ਵਾਹ। ਔਰ ਉਹਨਾਂ ਦਾ ਜਨਰਲ ਨੀਰਕਸ ਜਿਹੜਾ ਹੈ ਉਹਨੇ ਕਿਹਾ ਸੀ ਕਿ ਅਗਰ ਸਾਡੇ ਕੋਲ ਇਹ ਆਰਮੀ ਹੁੰਦੀ, ਜੱਟਾਂ ਦੀ ਜਿਹੜੀ ਆਰਮੀ ਹੈ, ਹਾਂਜੀ, ਤੇ ਅਸੀਂ ਪੂਰੀ ਦੁਨੀਆ ਨੂੰ ਸੱਚੀ ਮੁੱਚੀ ਫਤਹ ਕਰ ਲੈਂਦੇ। ਵਾਹ। ਬਾਜਵਾ ਸਾਹਿਬ ਤੁਹਾਡੀਆਂ ਗੱਲਾਂ ਤੋਂ ਮੈਨੂੰ ਯਾਦ ਆਇਆ, ਤੁਸੀਂ ਵੇਖੋ ਨਾ ਕਿ ਇਹ ਹਮੇਸ਼ਾ ਲੈਂਦੇ ਪਾਸਿਓਂ ਧਾੜਵੇ ਆਉਂਦੇ ਰਹੇ ਹਮਲਾਵਰ ਜਨਾਬ, ਜਿੰਨੇ ਵੀ ਆਏ ਨੇ। ਤੁਸੀਂ ਵੇਖੋ ਮੁਗਲਾਂ ਤੋਂ ਬਾਅਦ ਵੇਖ ਲਓ, ਨਾਦਰ ਸ਼ਾਹ ਤੇ ਅਹਿਮਦ ਸ਼ਾਹ ਤੇ ਅਬਦਾਲੀ ਤੇ ਦੁਰਾਨੀ ਤੇ ਜਿੰਨੇ ਤੋੜ ਮਹਿਮੂਦ ਗਜ਼ਨਵੀ ਤੋਂ ਲੈ ਕੇ ਜੀ 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 ਤੇ ਉਹਨਾਂ ਨਾਲ ਅੱਗੋਂ ਮੁਜ਼ਾਹਮਤ ਜੱਟਾਂ ਹੀ ਕੀਤੀ ਹੈ। ਤੇ ਜੇ ਫਿਰ ਇਧਰੋਂ ਕੋਈ ਵੱਧ ਕੇ ਤੇ ਅਫਗਾਨਿਸਤਾਨ ਤੱਕ ਤੋੜ ਭਰਪੂਰ ਹਮਲੇ ਤੇ ਯਲਗਾਰ ਕਰਦਾ ਗਿਆ ਤੇ ਉਹ ਵੀ ਜੱਟ ਹੀ ਸੀ ਨਾ ਜੀ। ਸਾਡੇ ਗੁਜਰਾਲੇ ਦਾ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲਵਾ ਉਹਦਾ ਜਿਹੜਾ ਜਰਨੈਲ ਸੀ, 7.5 ਫੁੱਟ ਦਾ ਜਵਾਨ। ਵਾਹ ਵਾਹ। ਔਰ ਉਹਨੇ ਜਨਾਬ ਵੇਖੋ ਨਾ ਕਿੱਡਾ ਮੁਸ਼ਕਲ ਹੈ ਕਿ ਅਮਰੀਕਾ ਅੱਜ ਦੇ ਦੌਰ 'ਚ ਪਠਾਨਾਂ ਨੂੰ ਨਹੀਂ ਹਰਾ ਸਕਿਆ, ਲੇਕਿਨ ਉਹਨੇ ਜਾ ਕੇ ਤੇ ਮਤਲਬ ਸਿੰਘਾਂ ਨੇ ਨੱਥ ਪਾਈ। ਹਾਂਜੀ, ਸਿੰਘਾਂ ਨੇ ਉੱਥੇ ਹਕੂਮਤ ਕੀਤੀ, ਉੱਥੇ ਹਕੂਮਤ ਕੀਤੀ। ਔਰ ਉਹ ਜਿਹੜਾ ਹਰੀਪੁਰ ਜਿਹੜਾ ਹੈ ਹਰੀ ਸਿੰਘ ਨਲਵੇ ਦੇ ਨਾਂ ਤੇ ਹੈ। ਹਾਂਜੀ। ਔਰ ਬਾਜਵਾ ਸਾਹਿਬ ਦਿੱਲੀ ਤੋਂ ਲੈ ਕੇ ਕਾਬਲ ਤੱਕ ਹਾਂਜੀ ਹਾਂਜੀ ਹਕੂਮਤ ਕੀਤੀ ਜਾ ਕੇ ਇਹਨਾਂ ਨੇ ਜਨਾਬ। ਮਹਾਰਾਜਾ ਰਣਜੀਤ ਸਿੰਘ ਉਹ ਸ਼ੇਰੇ ਪੰਜਾਬ ਦਾ ਲਕਬ ਮਿਲੇ। ਹਾਂਜੀ ਹਾਂਜੀ। ਤੋ ਗੱਲ ਇਹ ਹੈ ਕਿ ਲੋਕ ਵੇਖੋ ਨਾ ਜੀ, ਅਸਲ 'ਚ ਗੱਲ ਇਹ ਕਿ ਲੋਕੀ ਹੁਣ ਕਈ ਲੋਕ ਆਂਦੇ ਨੇ ਜੀ
ਪੰਜਾਬ ਦੇ ਲੋਕ ਜਿਹੜੇ ਨੇ ਜੀ ਉਹ ਆ ਸਨ ਉਹ ਲੰਮੇ ਪੈ ਜਾਂਦੇ ਸਨ। ਗੱਲ ਇਹ ਨਹੀਂ, ਤੁਸੀਂ ਤੁਸਕੇ ਬਾਬਰੀ ਵੇਖੋ, ਉਹਦੇ ਵਿੱਚ ਜ਼ਹੀਰਉদ্ਦੀਨ ਬਾਬਰ ਨੇ ਲਿਖਿਆ ਹੋਇਆ ਹੈ ਕਿ ਮੈਂ ਸਿਆਲਕੋਟ ਤੋਂ ਪਸਰੂਰ ਦੇ ਵਿਚਕਾਰ ਜਿਹੜੇ ਜੱਟ ਨੇ ਉਹ ਸਾਰੇ ਬਾਜਵੇ ਹੀ ਨੇ ਸਾਡੀ ਬਰਾਦਰੀ। ਅੱਛਾ, ਉਹਨੇ ਗਾਲਾਂ ਵੀ ਲਿਖੀਆਂ ਸਾਨੂੰ। ਉਹਨੇ ਬੜੇ ਭੈੜੇ ਤੇ ਬੜੇ ਲੁੱਚੇ ਲਫੰਗੇ ਨੇ ਕਿ ਇਹਨਾਂ ਮੇਰਾ ਸਾਰਾ ਸਮਾਨ ਲੁੱਟ ਲਿਆ, ਸਾਡੇ ਕੋਲ ਸਾਰੇ ਡੰਗਰ ਵੀ ਖੋਹ ਕੇ ਲੈ ਗਏ, ਸਾਡੇ ਕੋਲ ਜੋ ਵੀ ਹੋਰ ਕੋਈ ਮਾਇਆ ਦੌਲਤ ਹੈ ਸੀ ਸਾਰੀ ਖੋਹ ਕੇ ਲੈ ਗਏ। ਜਦੋਂ ਉੱਥੇ ਹਮਲਾ ਕਰਨ ਜਾ ਰਿਹਾ ਸੀ, ਹਾਂਜੀ ਜੀ, ਤੇ ਮਤਲਬ ਇਹ ਤੇ ਪਸਰੂਰ ਆਇਆ ਤੇ ਪਸਰੂਰ ਉਹ ਜਗ੍ਹਾ ਬੈਠਾ ਉੱਥੇ ਤੇ ਠੰਡਾ ਪਾਣੀ ਉਹਨੇ ਪੀਤਾ, ਕਿਤੇ ਤਪਿਆ ਗਰਮੀ ਚ ਆਇਆ ਤੇ ਉਹਨੇ ਆਖਿਆ ਈ ਜਾ ਪੁਰ ਸਰੂਰ ਅਸਤ, ਇਹ ਜਗ੍ਹਾ ਪੁਰ ਸਰੂਰ ਹੈ, ਉਹਦੇ ਤੋਂ ਵਿਗੜ ਕੇ ਫਿਰ ਪਸਰੂਰ ਬਣ ਗਿਆ ਸਾਡੀ ਜਿਹੜੀ ਤਹਿਸੀਲ ਹੈ। ਹਾਂਜੀ, ਇਹਦਾ ਪੁਰਾਣਾ ਨਾਂ ਜਿਹੜਾ ਉਹ ਜਗਤਪੁਰ ਸੀ। ਵਾਹ, ਹਾਂਜੀ। ਤੇ ਬਾਜਵਾ ਸਾਹਿਬ ਤੁਸੀਂ ਵੇਖੋ ਨਾ, ਅਕਬਰ ਬਾਦਸ਼ਾਹ ਦਾ ਤੁਸੀਂ ਗੱਲ ਕੀਤੀ ਤੇ ਅਕਬਰ ਬਾਦਸ਼ਾਹ ਨੂੰ ਜੈਮਲ ਫਤਿਹ ਨੇ, ਦੁੱਲੇ ਭੱਟੀ ਨੇ ਮਜ਼ਾਮਤਾਂ ਕੀਤੀਆਂ ਦੇਸ਼ ਪੰਜਾਬ ਵਿੱਚੋਂ ਹੀ। ਹਾਂਜੀ, ਦੁੱਲੇ ਭੱਟੀ ਨੇ ਵੇਖੋ ਜੀ, ਅਕਬਰ ਤੇ ਉਦੋਂ ਜਦੋਂ ਦੁੱਲੇ ਦੇ ਬਗਾਵਤ ਕੀਤੀ ਹੈ ਨਾ, ਦੁੱਲਾ ਉਦੋਂ ਤੇ ਬਿਲਕੁਲ ਹਾਲੀ ਅਕਬਰ ਨਿੱਕਾ ਜਿਹਾ ਸੀ, ਬਲਵੇ ਤੁਸੀਂ ਸਮਝ ਲਓ ਐਵੇਂ ਉਹਨੂੰ ਨਾ ਸਰਬਰਾਹ ਹੀ ਬਣਾਇਆ ਸੀ ਨਾਲ, ਤੇ ਕੰਮ ਸਾਰਾ ਬੈਰਮ ਖਾਂ ਹੀ ਕਰਦਾ ਸੀ। ਜੀ ਤੇ ਉਹਦੇ ਤੋਂ ਬਾਅਦ ਫਿਰ ਦੁੱਲੇ ਨੇ, ਅਕਬਰ ਨੇ ਹੌਲੀ ਹੌਲੀ ਮਤਲਬ ਇਹਨੂੰ ਪਹਿਲਾਂ ਗਵਰਨਰ ਬਣਾਇਆ ਸਨੇ, ਫਿਰ ਉਹਦੇ ਤੋਂ ਬਾਅਦ ਹੌਲੀ ਹੌਲੀ ਸਾਰਾ। ਤੇ ਦੁੱਲੇ ਦੇ ਵਾਲਦ ਨੇ, ਦੁੱਲੇ ਦੇ ਦਾਦੇ ਮਤਲਬ ਬਿਜਲੀ ਖਾਨ ਨੇ ਤੇ ਜਨਾਬ ਵਾਲਦ ਫਰੀਦ ਨੇ ਬਗਾਵਤ ਕੀਤੀ ਇਹਨਾਂ ਦੇ ਖਿਲਾਫ ਜੀ। ਜਸਰਤ ਖੋਖਰ ਨੇ ਕੀਤੀ, ਯਾਨੀ ਕਦਮ ਕਦਮ ਦੇ। ਔਰ ਬਾਅਦ ਚ ਵੀ ਯਾਨੀ ਅੰਗਰੇਜ਼ਾਂ ਦੇ ਆਉਣ ਤੋਂ 1849 ਚ ਅੰਗਰੇਜ਼ ਇੱਥੇ ਆਏ ਨੇ, ਔਰ 1857 ਦੀ ਜੰਗੇ ਆਜ਼ਾਦੀ ਤੋਂ ਸੁਣਿਆ ਹੋਣਾ, ਜਿਹਨੂੰ ਗਦਰ ਵੀ ਅੰਗਰੇਜ਼ ਤੇ ਗਦਰ ਆਂਦੇ ਸਨ। ਹਾਂਜੀ, ਉਹਨੂੰ ਅੰਗਰੇਜ਼ੀ ਚ ਮਿਊਟਨੀ ਵੀ ਆਂਦੇ ਸਨ। ਉਹਦੇ ਚ ਮਤਲਬ ਇਹ ਹੈ ਕਿ ਉਹਨਾਂ ਕੁੱਟ ਕੇ ਅੰਗਰੇਜ਼ਾਂ ਨੂੰ ਮਾਰਿਆ। ਸਾਡੇ ਇੱਥੇ ਜਨਾਬ ਆ ਇੱਕ ਪਿੰਡ ਸਜਾਦਾ ਜੀ, ਉੱਥੇ ਜਨਾਬ ਉਹਦੀਆਂ ਲੰਦਨ ਤੱਕ ਖਬਰਾਂ ਚਲੀਆਂ ਗਈਆਂ। ਉਹ ਇਹ ਲਿਖਣ ਸ਼ਹਿਜ਼ਾਦਾ ਨਹੀਂ ਮੰਗਟਾ, ਉਹਨਾਂ ਆਖਿਆ ਉਹ ਸ਼ਹਿਜ਼ਾਦੇ ਦੀ ਆਰਮੀ ਕਿੰਨੀ ਹੈ। ਇੱਥੇ ਜੱਟਾਂ ਨੇ ਤਰੰਗਲੀਆਂ ਨਾਲ ਮਾਰ ਕੇ ਅੰਗਰੇਜ਼ ਮਾਰ ਛੜਿਆ ਸੀ। ਔਰ ਉਹਨਾਂ ਰਿਪੋਰਟ ਕੀਤਾ, ਔਰ ਉੱਥੇ ਪਿੱਛੇ ਰਿਪੋਰਟਾਂ ਕੱਲੀਆਂ ਕਿ ਉਹਨਾਂ ਕੋਲ ਐਸੇ ਵੈਪਨ ਨੇ ਕਿ ਇੱਕ ਸੱਟ ਮਾਰਦੇ ਨੇ ਤੇ 5 ਜ਼ਖਮ ਲੱਗਦੇ ਨੇ। ਉਹ ਸੁੱਤਾਂ 5 ਹੁੰਦੀਆਂ ਨਾ ਤਰੰਗਲੀ। ਤੋ ਇਹ ਬੜੇ ਬਹਾਦਰ ਲੋਕ ਸਨ ਇਸ ਧਰਤੀ ਦੇ, ਔਰ ਬੜੇ ਅਣਖੀਲੇ ਲੋਕ ਸਨ ਇਸ ਧਰਤੀ ਦੇ। ਇਹਨਾਂ ਨੂੰ ਇਹ ਮਿਹਣਾ ਦੇਣਾ ਪਈ, ਇਹਨਾਂ 'ਚ ਮਤਲਬ ਇਹ ਗੱਲ ਨਹੀਂ ਸੀ। ਕਿਸੇ ਦੇ ਘਰ ਨੂੰ ਵੀ 6 ਮਹੀਨੇ ਕੋਈ ਲੁੱਟਣ ਆ ਜਾਏ ਤੇ ਉਹ ਕਿੰਨਾ ਕੁ ਬੰਦਾ ਆਪਣੇ ਆਪ ਨੂੰ ਮਤਲਬ ਪੈਰਾਂ ਤੇ ਖਲੋਤਾ ਰੱਖੇਗਾ। ਵੇਖੋ ਨਾ 6 ਮਹੀਨਿਆਂ ਬਾਅਦ ਇਹ ਭੁੱਖ ਦੇ ਫੁੱਫੜ ਉਧਰੋਂ ਆ ਜਾਂਦੇ ਸਨ। ਹਾਂਜੀ, ਡਰ ਘੋੜਿਆਂ ਤੇ ਚੜੇ ਹੋਏ ਆ ਕੇ ਤੇ ਮਤਲਬ ਇਹ ਲੁੱਟਣ ਤੇ ਲੋਕਾਂ ਤੇ ਕਦਮ ਤੇ ਇਹਨਾਂ ਨਾਲ ਮਤਲਬ ਹਾਂਜੀ ਮਜ਼ਾਮਤ ਕੀਤੀ ਹੈ, ਇਹਨਾਂ ਨਾਲ ਹੱਥ ਜੋੜੀ ਕੀਤੀ ਹੈ। ਲੇਕਿਨ ਫਿਰ ਕਿਤੇ ਨਾ ਕਿਤੇ ਬੰਦਾ ਵੇਖੋ ਨੇ ਲੜਾਈ 'ਚ ਕਿਤੇ ਹਾਰ ਵੀ ਹੋ ਸਕਦੀ, ਕਿਤੇ ਜਿੱਤ ਵੀ ਹੋ ਸਕਦੀ। ਔਰ ਇਹਨਾਂ ਸਿਕੰਦਰ ਜਿਹੜਾ ਪੂਰੀ ਹਫ਼ਤ ਕਲੀਮ ਦਾ ਬਾਦਸ਼ਾਹ ਦੇ ਖਾਬ ਵੇਖ ਕੇ ਆਇਆ ਸੀ, ਉਹਨੂੰ ਜਨਾਬ ਉਹਦੇ ਲੱਕ 'ਚ ਮਾਰਿਆ ਸੀ ਤੀਰ, ਉਹਦੀ ਸੰਗਲੀ ਦੇ ਵਿੱਚ, ਤੇ ਉਸੇ ਨਾਲ ਮਰ ਗਿਆ ਸੀ। ਆ ਤਲੰਬਾ ਜਿੱਥੇ ਉਹ ਅੱਜ ਕੱਲ ਮਦਰਸਾ ਹੈ ਆਪਣਾ ਮੌਲਾਨਾ ਤਾਰਕ ਜਮੀਲ ਸਾਹਿਬ ਦਾ, ਉਸ ਜਗ੍ਹਾ ਤੇ ਸਿਕੰਦਰ ਮਰਿਆ ਸੀ। ਔਰ ਉਹਨਾਂ ਦੇ ਜਨਰਲ ਨੀਰਕਸ ਨੇ ਹੱਥ ਜੋੜ ਕੇ ਤੇ ਇਹਨਾਂ ਨੂੰ ਫਿਰ ਇਹਨਾਂ ਦੀ ਆਰਮੀ ਨੂੰ ਦੇ ਕਮਾਂਡਰ ਨੂੰ ਆਖਿਆ ਖੁਦਾ ਵਾਸਤੇ ਉਹਨਾਂ ਇਹ ਨਾ ਐਲਾਨ ਕਰਿਓ ਸਿਕੰਦਰ ਮਰ ਗਿਆ, ਨਹੀਂ ਤੇ ਸਾਡੀ ਆਰਮੀ ਜਿਹੜੀ ਹੈ ਬਦਲ ਹੋ ਜਾਏਗੀ ਤੇ ਲੋਕੀ ਨਾ ਇਹਨਾਂ ਨੂੰ ਪੈ ਜਾਣਗੇ ਤੇ ਸਾਨੂੰ ਹੁਣ ਵਾਪਸ ਜਾਣ ਦਿਓ। ਹਾਂਜੀ, ਤੋਂ ਮਤਲਬ ਇਹ ਕਿ ਬਹਾਦਰ ਲੋਕ ਨੇ ਔਰ ਅਣਖੀਲੇ ਲੋਕ ਨੇ ਇਸ ਧਰਤੀ ਦੇ, ਤੇ ਇਹਨਾਂ ਨੇ ਪੂਰੀ ਜ਼ਿੰਦਗੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਰਿਕਾਰਡ ਹੀ ਨਹੀਂ ਕਿਸੇ ਲਿਖੇ। ਹਾਂਜੀ, ਗੱਲ ਤੇ ਵੇ ਨਾ ਜੀ ਕਿ ਹਿਸਟਰੀ ਜਿਹੜੀ ਹੈ ਉਹ ਇਜ਼ ਆਲਵੇਜ਼ ਰਿਟਨ ਬਾਈ ਦਾ ਵਿਨਰਸ, ਉਹ ਤਾਰੀਖ ਹਮੇਸ਼ਾ ਜੇਤੂ ਲਿਖਾਉਂਦੇ ਰਹੇ। ਔਰ ਇਹ ਜੱਟ ਜਿਹੜੇ ਸਨ ਆਂਦੇ ਸਨ ਵੀ ਅਸੀਂ ਤਲਵਾਰ ਨਾਲ ਕੰਮ ਸਿੱਧਾ ਕਰ, ਸਾਨੂੰ ਕੀ ਲੋੜ ਹੈ। ਉਹ ਸਮਝਦੇ ਹਨ ਐਵੇਂ ਕੋਈ 2 ਨੰਬਰ ਦੀਆਂ ਕੰਮ ਹੈ, ਚਿੱਠੀ ਆ ਕਿਤਾਬਾਂ ਲਿਖਣਾ, ਉਹਦੀ ਵਜ੍ਹਾ ਨਾਲ ਸਾਡਾ ਰਿਕਾਰਡ ਜਿਹੜਾ ਉਹ ਸੰਭਿਆ ਨਾ ਜਾ ਸਕਿਆ। ਹਾਂਜੀ ਲੋ ਜੀ ਪਿਆਰਿਓ, ਬੜਾ ਹੀ ਪਿਆਰਾ ਅਖਾਣ ਸਾਨੂੰ ਭੇਜਿਆ ਸਾਡੇ ਮਿੱਤਰ ਡਾਕਟਰ ਲਾਲ ਬਖਸ਼ ਨਾਇਚ ਹੋਰਾਂ ਨੇ। ਤੇ ਬਾਜਵਾ ਸਾਹਿਬ ਦੱਸਿਆ ਵੀ ਇਹ ਜਿਹੜਾ ਹੈ ਇਹ ਅਖਾਣ ਤੇ ਬਣ ਗਿਆ, ਲੇਕਿਨ ਇਹ ਕੌਲ ਹੈ ਅਕਬਰ ਬਾਦਸ਼ਾਹ ਦਾ। ਔਰ ਇਹ ਕੌਲ ਜਿਹੜਾ ਕਿ ਨਾਇਚ ਦੀ ਸਿਰੀ ਖੁਦਾ ਵੱਲੋਂ ਫਿਰੀ, ਇਹ ਅਕਬਰ ਬਾਦਸ਼ਾਹ ਦਾ ਕੌਲ ਅਖਾਣ ਤੇ ਬਣ ਗਿਆ। ਲੇਕਿਨ ਇਹ ਅਕਬਰ ਬਾਦਸ਼ਾਹ ਦਾ ਇੱਕ ਅਕਬਰ ਆਜ਼ਮ ਜਿਹਨੂੰ ਆਖਿਆ ਜਾਂਦਾ ਹੈ, ਉਹਦਾ ਇੱਕ ਇਤਰਾਫੀ ਤੇ ਇਕਬਾਲੀ ਬਿਆਨ ਵੀ ਹੈ ਕਿ ਨਾਇਚ ਜਿਹੜੇ ਮੱਲੀ ਜੱਟ ਕਬੀਲੇ ਦੇ ਲੋਕ ਇੱਥੇ ਉਹਦੇ ਨਾਲ ਟਕਰਾਏ, ਜਿਨ੍ਹਾਂ ਦੇ ਨਾਲ ਉਹਨੂੰ ਲੜਨਾ ਪਿਆ,
ਉਹਨੇ ਇਤਰਾਫ ਉਹਨਾਂ ਦੀ ਬਹਾਦਰੀ ਦਾ ਕੀਤਾ ਵੀ ਨਾਚ ਦੀ ਸਿਰੀ ਖੁਦਾ ਵੱਲੋਂ ਫਿਰੀ, ਵੀ ਇਹ ਅੱਲਾਹ ਪਾਕ ਦੇ ਸਮਝਾਇਆ ਹੀ ਪਿਛਾਂ ਹਟਦੇ ਨੇ, ਨਹੀਂ ਤੇ ਖਲੋਤੇ ਹੀ ਰਹਿੰਦੇ ਨੇ। ਔਰ ਬੜੇ ਹੀ ਬਹਾਦਰ ਔਰ ਅਣਖੀਲੇ ਜਵਾਂ ਮਰਦ ਇੱਕ ਕਬੀਲੇ ਦੇ ਲੋਕ ਨੇ, ਜੱਟ ਕਬੀਲਾ ਮੱਲੀਆਂ ਦਾ। ਤੇ ਬਾਜਵਾ ਸਾਹਿਬ ਨੇ ਹੋਰ ਵੀ ਜੱਟ ਕਬੀਲਿਆਂ ਦੀ ਇਹ ਗੱਲਬਾਤ ਜਿਹੜੀ ਸੁਣਾਈ ਹੈ, ਉਹਦੇ 'ਚ ਬੜੀ ਕਾਬਿਲ ਫਖਰ ਬਾਤ ਹੈ ਕਿ ਬਿਹਤਰੀਨ ਮੁਜ਼ਾਹਮਤ ਕੀਤੀ ਇੱਥੋਂ ਦੇ ਵਸਨੀਕਾਂ ਨੇ, ਪੰਜਾਬ ਦੇ ਮਰਦਾਂ ਨੇ, ਜਵਾਨਾਂ ਨੇ, ਸ਼ੇਰਾਂ ਨੇ, ਆਉਣ ਵਾਲੇ ਧਾੜਵਿਆਂ ਦੇ ਅੱਗੇ ਖਲੋ ਕੇ। ਬਾਜਵਾ ਸਾਹਿਬ ਜਹਾਨੀਆਂ ਤੋਂ ਸਾਡੇ ਬੇਲੀ, ਸਾਡੇ ਦਰਸ਼ਕ ਚੌਧਰੀ ਇਸ਼ਤਿਆਕ ਅਹਿਮਦ ਕਾਲੂ ਤੇ ਸਈਦ ਸੰਧੂਰੀ, ਇਹ ਦੋ ਸਾਡੇ ਮਿੱਤਰ ਨੇ, ਤੇ ਉਹਨਾਂ ਇੱਕ ਅਖਾਣ ਭਿਜਵਾਇਆ। ਅਖਾਣ ਇਸ ਤਰ੍ਹਾਂ ਜੀ ਕਿ ਗੁੜ ਗੰਢੋ ਤੇ ਕਪਾਹ ਪੰਡੋਂ। ਹਾਂਜੀ, ਇਸ ਵਿੱਚ ਅਖਾਣ 'ਚ ਮੱਤ ਦਿੱਤੀ ਗਈ ਹੈ ਜੀ, ਵਾਈ ਜੋਤੀ ਨਾਲ ਜੁੜਿਆ ਹੋਇਆ, ਤੇ ਜਿਹੜੇ ਵਾਈ ਜੋਤੀ ਕਰਦੇ ਨੇ ਉਹਨਾਂ ਲੋਕਾਂ ਨੂੰ ਸੁਝਾਅ ਇਹਦੇ ਵਿੱਚ ਦਿੱਤਾ ਗਿਆ ਵੀ ਜਦੋਂ ਤੁਸੀਂ ਗੁੜ ਬਣਾਉਂਦੇ ਹੋ ਨਾ ਜੀ ਜੀ, ਤੇ ਗੁੜ ਬਣਦਾ ਜਿਹੜਾ ਬੇਲਣੇ ਦੇ ਵਿੱਚ ਉਹ ਰੋਹ ਪੀੜੀ, ਮਤਲਬ ਦੇ ਗੰਨੇ ਦੇ ਕੇ ਤੇ ਉਹ ਰੋਹ ਪੀੜੀ ਜਾਂਦੀ, ਉਹਦੇ ਤੋਂ ਬਾਅਦ ਕੜਾਹ ਦੇ ਵਿੱਚ ਉਹਨੂੰ ਉਹਦੀ ਪੱਤ ਪਾਉਂਦੇ ਨੇ। ਪੱਤ ਪੱਕ ਕੇ ਤੇ ਜਦੋਂ ਉਹ ਪੂਰੇ ਲੈਵਲ ਤੇ ਅੱਪੜ ਜਾਂਦੀ ਹੈ, ਯਾਨੀ ਗੁੜ ਬਣ ਜਾਂਦਾ, ਤੇ ਉਹਨੂੰ ਫਿਰ ਗੰਢ 'ਚ ਪਾ ਦਿੰਦੇ ਨੇ। ਲੱਕੜੀ ਦਾ ਗੰਢ ਹੁੰਦਾ ਬਣਿਆ ਫੱਟੀਆਂ ਦਾ, ਤੇ ਉਹਦੇ ਵਿੱਚ ਪਾਉਂਦੇ ਨੇ, ਤੇ ਉਹਦੇ 'ਚ ਉਹ ਚੱਪੂ ਜੇ ਹੁੰਦੇ ਨੇ, ਉਹ ਜਿਵੇਂ ਮਤਲਬ ਤੁਹਾਡੇ ਆ ਰੰਬੇ ਹੁੰਦੇ ਨੇ, ਰੰਬੇ ਇਹਨਾਂ ਦੇ ਨਾਲ ਉਹਨੂੰ ਫੋਲਦੇ ਫਾਲਦੇ ਨੇ, ਤੇ ਫਿਰ ਉਹ ਜਰਾ ਠੰਡਾ ਹੋ ਜਾਂਦਾ, ਤੇ ਉਹਦੇ ਤੋਂ ਬਾਅਦ ਉਹਦੀਆਂ ਪੇਸੀਆਂ ਜਾਂ ਰੋੜੀਆਂ ਬਣਾ ਲੈਂਦੇ ਨੇ। ਇਸ ਤਰ੍ਹਾਂ ਹੀ ਹੈ। ਹਾਂਜੀ, ਤੇ ਉਹਦੇ 'ਚ ਦੱਸਿਆ ਗਿਆ ਵੀ ਜਦੋਂ ਜਿਹੜੇ ਲੋਕ ਗੁੜ ਜਿਹੜੇ ਜ਼ਿਮੀਂਦਾਰ ਬਣਾਉਂਦੇ ਨੇ, ਉਹਨਾਂ ਨੂੰ ਚਾਹੀਦਾ ਕਿ ਮਤਲਬ ਇਹ ਕੋਸ਼ਿਸ਼ ਕਰਨ ਕਿ ਬਣਾਉਂਦਿਆਂ ਸਾਰ ਹੀ ਗੁੜ ਨੂੰ ਵੇਚ ਦੇਣ। ਅਗਰ ਗਾਹਕ ਲੱਗ ਜਾਏ, ਉਹਦੀ ਵਜ੍ਹਾ ਪਈ ਇਹ ਜਿਹੜਾ ਨਾ ਮਤਲਬ ਜਦੋਂ ਗੰਢ 'ਚੋਂ ਗੁੜ ਨਿਕਲ ਜਾਂਦਾ ਤੇ ਫਿਰ ਹੌਲੀ ਹੌਲੀ ਆਪਣਾ ਵਜ਼ਨ ਘਟਾਉਣ ਲੱਗ ਪੈਂਦਾ, ਭਾਰ ਜਿਹੜਾ ਨਾ ਉਹਦਾ ਘਟਦਾ ਲਗਾ ਜਾਂਦਾ। ਔਰ ਵਿਦਾਰ ਜਦੋਂ ਮਤਲਬ ਮਨ ਦਾ 35-36 ਕਿਲੋ ਰਹਿ ਜਾਏਗਾ ਤੇ 2-4 ਕਿਲੋ ਤੇ ਘਟ ਗਿਆ। ਹਾਂਜੀ, ਇਸ ਤਰ੍ਹਾਂ ਹੀ ਜਿਹੜੀ ਕਪਾਹ ਹੈ, ਜਦੋਂ ਉਹਨੂੰ ਚੋਣੀਆਂ ਚੁਣ ਕੇ ਲਿਆਉਂਦੀਆਂ ਨੇ ਤੇ ਪੰਡਾਂ ਵਧੀਆਂ ਹੁੰਦੀਆਂ ਨੇ ਉਹਦੀਆਂ, ਤੇ ਉਹਨੂੰ ਮਤਲਬ ਇਹ ਤੋਲਦੇ ਨੇ, ਤੇ ਜ਼ਾਹਰ ਉਸ ਵੇਲੇ ਉਹਦੇ 'ਚ ਕੋਈ ਸਿੱਲ ਛਿੱਲ, ਕੋਈ ਤਰੇਲ ਛਰੇਲ ਜੇ ਉਹ ਸਾਰਾ ਹੁੰਦਾ ਹੈ, ਔਰ ਉਹ ਵਜ਼ਨ ਹੁੰਦਾ ਉਹਦਾ ਜ਼ਿਆਦਾ। ਉਹ ਵੀ ਜਿਉਂ ਉਹ ਫਿਰ ਸੁੱਕਣੇ ਪੈਂਦੀ ਇਹਨਾਂ ਦੇ ਤਿਉ ਮਤਲਬ ਇਹ ਕਿ ਕਪਾਹ ਦਾ ਜਿਹੜਾ ਵਜ਼ਨ ਇਹਨਾਂ ਉਹਦਾ ਭਾਰ ਜਿਹੜਾ ਉਹ ਵੀ ਘਟਣਾ ਸ਼ੁਰੂ ਹੋ ਜਾਂਦਾ। ਇਸ ਵਾਸਤੇ ਸੁਝਾਅ ਦਿੱਤਾ ਗਿਆ ਕਿ ਕਪਾਹ ਵੀ ਜਿਹੜੀ ਹੈ ਨਾ, ਉਹ ਜਿੰਨੀ ਛੇਤੀ ਹੈ ਨਾ ਉਹਨੂੰ ਵੇਚ ਦਿਓ। ਹਾਂਜੀ, ਕਿਉਂਕਿ ਜੇ ਤੁਸੀਂ ਉਹਨੂੰ ਜਿੰਨਾ ਰੱਖੋਗੇ ਕੋਲ, ਓਨਾ ਉਹਦਾ ਵਜ਼ਨ ਘਟਦਾ ਲਗਾ ਜਾਏਗਾ, ਭਾਰ ਘਟਦਾ ਲਗਾ ਜਾਏਗਾ, ਤੇ ਜ਼ਾਹਰ ਭਾਰ ਘਟੇਗਾ ਤੇ ਉਨੀ ਮਤਲਬ ਵਟੇਗੀ, ਵਾਹੀਵਾਨ ਦੀ ਘਟੇਗੀ। ਤੋ ਇਸ ਅਖਾਣ 'ਚ ਦੋਵੇਂ ਚੀਜ਼ਾਂ ਮੱਤਾਂ ਦਿੱਤੀਆਂ ਗਈਆਂ ਨੇ ਕਿ ਗੁੜ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੱਢਦਿਆਂ ਸਾਰ ਜਿਹੜਾ ਨਾ ਜਿੰਨੀ ਛੇਤੀ ਵਿਕ ਜਾਏ ਤੇ ਉਹ ਵੇਚ ਦੇਣਾ ਚਾਹੀਦਾ ਜੀ। ਹਾਂਜੀ, ਤੇ ਕਪਾਹ ਵੀ ਜਿਹੜੀ ਹੈ ਉਹ ਜਦੋਂ ਪੰਡਾਂ ਵਧੀਆਂ ਹੁੰਦੀਆਂ ਨੇ, ਜਦੋਂ ਚੋਣੀਆਂ ਚੁਣ ਕੇ ਲਿਆਉਂਦੀਆਂ ਨੇ, ਉਹਨੂੰ ਵੀ ਕੋਸ਼ਿਸ਼ ਕਰੋ ਕਿ ਉਸੇ ਵੇਲੇ ਨਾ ਅਗਰ ਮੰਡੀ 'ਚ ਭੇਜ ਕੇ ਵੇਚ ਦਿਓਗੇ ਤੇ ਉਹਦਾ ਜਿਹੜਾ ਵਜ਼ਨ ਹੈ ਨਾ ਉਹ ਠੀਕ ਰਹੇਗਾ, ਨਹੀਂ ਤੇ ਵਜ਼ਨ ਜਿਹੜਾ ਭਾਰ ਫਿਰ ਉਹ ਹੌਲੀ ਹੌਲੀ ਦਿਨੋਂ ਦਿਨ ਘਟਾਉਣਾ ਜਾਂਦਾ ਹੈ। ਹਾਂਜੀ ਹਾਂਜੀ, ਲੋ ਜੀ ਸਾਹਿਬੋ, ਅਖਾਣ ਜਿਹੜਾ ਸਾਨੂੰ ਭਿਜਵਾਇਆ ਸਾਡੇ ਦੋਵੇਂ ਜ਼ਿਮੀਦਾਰ ਭਰਾਵਾਂ ਨੇ, ਇਸ਼ਤਿਆਕ ਕਾਲੂ ਤੇ ਸਈਦ ਸੰਧੂ ਸਾਹਿਬ, ਆ ਵੀ ਮਾਸ਼ਾਅੱਲਾ ਵੱਡੇ ਵਾਹੀਵਾਨ ਨੇ। ਤੇ ਇਹਦੇ ਵਿੱਚ ਅਖਾਣ ਜਿਹੜਾ ਉਹਨਾਂ ਭੇਜਿਆ ਨਾ ਜੀ ਕਿ ਗੁੜ ਗੰਢੋਂ ਤੇ ਕਪਾਹ ਪੰਡੋਂ, ਇਹਦੇ ਵਿੱਚ ਉਹਨਾਂ ਨੇ ਸਰਾਸਰ ਆਪਣਾ ਤੇ ਸਾਰੇ ਆਪਣੇ ਜ਼ਿਮੀਦਾਰ ਵਾਹੀਵਾਨ ਭਰਾਵਾਂ ਦਾ ਫਾਇਦਾ ਸੋਚਿਆ, ਤੇ ਇਹ ਮੱਤ ਦਿੱਤੀ ਹੈ ਵੀ ਗੁੜ ਜਿਹੜਾ ਉਹਨੂੰ ਵੀ ਤਾਜ਼ਾ ਹੀ ਵੇਚ ਛੱਡੋ। ਇਹ ਗੱਲ ਤੇ ਹੈ ਵੀ ਤਾਜ਼ਾ ਗੁੜ ਗਰਮ ਬਣਿਆ ਹੈ ਜਿਹੜਾ, ਉਹ ਹੁੰਦਾ ਤੇ ਬੜਾ ਹੀ ਸਵਾਦੀ ਹੈ, ਲੇਕਿਨ ਉਹਦੇ ਵਿੱਚ ਹਾਲੀ ਚੂੰਕਿ ਸਿੱਲ ਹੁੰਦੀ ਹੈ, ਥੋੜੀ ਦੇਰ ਰੱਖਿਆ ਪਿਆਰਿਓ ਉਹਨੇ ਖੁਸ਼ਕ ਹੋ ਜਾਣਾ ਹੁੰਦਾ ਹੈ। ਇਸੇ ਤਰ੍ਹਾਂ ਪੇਸੀਆਂ ਜ਼ਰਾ ਸੁੱਕ ਕੇ ਸਖਤ ਹੋ ਜਾਂਦੀਆਂ ਨੇ, ਵਿੱਚੋਂ ਨਵੀਂ ਸ਼ਮੀ ਖਤਮ ਹੋ ਜਾਂਦੀ ਹੈ, ਭਾਰ ਬਾਜਵਾ ਸਾਹਿਬ ਦੱਸਿਆ ਹੌਲਾ ਹੋ ਜਾਂਦਾ। ਇਹ ਹਾਲ ਕਪਾਹ ਦਾ ਵੀ ਰਾਤ ਦੀਆਂ ਤਰੇਲਾਂ ਪੈਣ ਨਾਲ ਉਂਝ ਵੀ ਪੌਦੇ ਦੇ ਨਾਲ ਜਿਹੜੀ ਸ਼ਾਇਦ ਜੁੜੀ ਹੁੰਦੀ, ਉਹਦੇ ਵਿੱਚ ਨਵੀਂ ਪਾਣੀ ਹੁੰਦਾ, ਤੇ ਉਹ ਅਗਰ ਪਈ ਰਵੇ, ਕਪਾਹ ਦੀਆਂ ਪੰਡਾਂ ਪਈਆਂ ਰਹਿਣ, ਸਟੋਰ ਕੀਤੀ ਰੱਖੋ, ਤੇ ਫਿਰ ਉਹ ਹਵਾ ਫਿਰ ਜਾਂਦੀ ਹੈ ਤੇ ਹੌਲਾ ਹੋ ਜਾਂਦਾ। ਤੇ ਜੇ ਤਾਜ਼ਾ ਵੱਢਿਆ ਵੇਚੀਏ ਤੇ ਮਨ ਵਿਕਣਾ ਤੇ ਫਿਰ ਬਾਅਦ ਚੋਂ ਘਟ ਜਾਂਦਾ। ਖਰੀਦਦਾਰ ਜਿਹੜੇ ਸਾਡੇ ਰੰਗੇ ਲੋਕ ਹੁੰਦੇ ਨੇ, ਉਹਨਾਂ ਦਾ ਤੇ ਫਾਇਦਾ ਹੀ ਹੁੰਦਾ ਹੈ। ਵੇਖੋ ਨਾ, ਇੱਕ ਹੌਲੀ ਸ਼ੈ ਮਿਲੇ, ਕਪਾਹ ਹੌਲੀ ਫੁੱਕ ਹੋ ਕੇ ਸਾਨੂੰ ਮਿਲੇ, ਕੋਈ 4 ਕਿਲੋ ਵੱਧ ਚੜ ਜਾਏਗੀ, ਲੇਕਿਨ ਜ਼ਿਮੀਦਾਰ ਨੂੰ ਇਸ ਕੰਮ 'ਚ ਘਾਟਾ ਹੁੰਦਾ।
ਇਹ ਜ਼ਿਮੀਂਦਾਰਾਂ ਸਾਡਿਆਂ ਭਰਾਵਾਂ ਖਾਨ ਭਜਵਾਇਆ, ਜ਼ਿਮੀਂਦਾਰ ਦਾ ਮੈਰਜ ਕੀਤਾ, ਇਹਦੇ 'ਚ ਫਾਇਦਾ ਹੈ, ਲੇਕਿਨ ਖਰੀਦਦਾਰ ਨੂੰ ਇਹਦੇ 'ਚ ਘਾਟਾ ਹੀ ਹੈ। ਅੱਜ ਕੱਲ੍ਹ ਤੁਸੀਂ ਵੇਖੋ ਨਾ, ਗੋਸ਼ਤ ਲੈਣ ਜਾਂਦੇ ਹਾਂ ਅਸੀਂ, ਤੇ ਕਸਾਈ ਜਿਹੜਾ ਉਹ ਇਹ ਨਹੀਂ ਸੋਚਦਾ ਵੀ ਸਵੇਰੇ ਸਵੇਰੇ ਤੇ ਚਲੋ ਜਿਸ ਵੇਲੇ ਹਲਾਲ ਕਰਦਾ, ਜ਼ਿਬਾ ਕਰਦਾ ਲੇਲਾ, ਤੇ ਉਸ ਵੇਲੇ ਤੇ ਉਹਨੂੰ ਉਹ ਗਿੱਲਾ ਕਰਦਾ, ਧੋਂਦਾ ਧਾਂਦਾ, ਗੋਸ਼ਤ ਨੂੰ ਲਟਕਾ ਲੈਂਦਾ, ਫਿਰ ਹਵਾ ਫਿਰਨ ਲੱਗ ਪੈਂਦੀ ਹੈ। ਤੇ ਕਈ ਸਾਡੇ ਵਰਗੇ ਜਿਹੜੇ ਸਿਆਣੇ ਹੁੰਦੇ ਨੇ ਉਹ ਦੇਰ ਨਾਲ ਜਾਂਦੇ ਨੇ ਗੋਸ਼ਤ ਲੈਣ ਕਿ ਜ਼ਰਾ ਗੋਸ਼ਤ ਸੁੱਕ ਲਵੇ, ਲੇਕਿਨ ਕਸਾਈ ਅੱਜ ਕੱਲ੍ਹ ਸਾਡੇ ਅਜਿਹੇ ਨੇ ਕਿ ਉਹ ਹਰ ਘੰਟੇ 2 ਘੰਟਿਆਂ ਬਾਅਦ ਉਹਨੂੰ ਪਾਣੀ ਉੱਤੇ ਲਾਉਂਦੇ ਰਹਿੰਦੇ ਨੇ। ਜਦੋਂ ਫਿਰ ਗੋਸ਼ਤ ਤੋਲਦੇ ਨੇ ਤੇ ਪਿਆਰੇ ਉਹ ਕਿਲੋ ਤੋਲਦੇ ਨੇ ਤੇ ਉਹ ਤਰੈਪਾ ਚੜ੍ਹਦਾ, ਪਾਣੀ ਜੀ ਵਿੱਚ ਪੈ ਜਾਂਦਾ। ਇਸਲਾਮੀ ਅਸੂਲ ਵੀ ਤੇ ਇਹ ਹੀ ਹੈ ਨਾ ਕਿ ਸੌਦਾ ਜਿਹੜਾ ਉਹਨੂੰ ਪਾਕ ਸਾਫ਼ ਕਰਕੇ ਵੇਚਿਆ ਜਾਏ। ਬਹਰਹਾਲ ਇਸ ਖਾਨ ਦੇ ਵਿੱਚ ਜ਼ਿਮੀਂਦਾਰਾਂ ਨੂੰ ਇਹ ਮੱਤ ਦਿੱਤੀ ਗਈ ਹੋਈ ਹੈ ਕਿ ਇਹ ਦੋਵੇਂ ਚੀਜ਼ਾਂ, ਗੁੜ ਤੇ ਕਪਾਹ, ਇਹਨੂੰ ਸਟੋਰ ਨਾ ਕਰੋ, ਤਾਜ਼ੀਆਂ ਹੀ ਛੇਤੀ ਵਿਕਣ ਤੇ ਵੇਚ ਲਓ, ਉਹਦੇ 'ਚ ਜ਼ਿਆਦਾ ਤੁਹਾਡਾ ਫਾਇਦਾ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਇੱਕ ਵਾਰੀ ਫੇਰ ਤੁਹਾਨੂੰ ਨਵੇਂ ਸਾਲ ਦੀਆਂ, ਚੜ੍ਹਦੇ ਵਰੇ ਦੀਆਂ ਬੜੀਆਂ ਬੜੀਆਂ ਮੁਬਾਰਕਾਂ ਹੋਣ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ